ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸਵੇਰ ਦੇ ਬੁਲਟਨ ਦੇ ਵਿੱਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 4 ਤਰੀਕ ਆ, ਦਿਨ ਸ਼ੁੱਕਰਵਾਰ ਆ, ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ, ਕਲੋਵਿਸ, ਅਮਰਜੀਤ ਸਿੰਘ, ਸਟਾਕਟਨ ਅਮਰਜੀਤ ਸਿੰਘ, ਸਤਨਾਮ ਸਿੰਘ, ਯੂਬਾ ਸਿਟੀ ਅਮਰਜੀਤ ਸਿੰਘ, ਦਸਾਂ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ, ਫਰੈਜ਼ਨੋ, ਗੁਰਮੇਲ ਸਿੰਘ, ਬਲਬੀਰ ਬਾਸੀ, ਸਾਊਥ ਸਿਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਨਾਗਰਾ, ਸੈਕਰਾਮੈਂਟੋ, ਬਲਵਿੰਦਰ ਸਿੰਘ, ਗੋਲਡੀ ਟਰੱਕਿੰਗ, ਗ੍ਰੀਨਵੁੱਡ, ਬਿੰਦਰ ਧਾਲੀਵਾਲ, ਬੇਕਰਸਫੀਲਡ, ਹਰਜੀਤ ਸਿੰਘ, ਲੈਥਰੋਪ, ਐਂਟੀਲੋਪ ਟਰੱਕ ਸਟਾਪ, ਬਰਨਜ਼, ਵਾਇਓਮਿੰਗ, ਗੁਰਵਿੰਦਰ ਸਿੰਘ, ਟੈਨਸੀ, ਕੁਲਵਿੰਦਰ ਸਿੰਘ, ਸਟਾਕਟਨ, ਮਨਦੀਪ ਸਿੰਘ, ਕਾਲੋਂ, ਮੋਡੈਸਟੋ, ਦਲਜੀਤ ਮੰਡ, ਵਾਸ਼ਿੰਗਟਨ, ਹਰਭਜਨ ਸਿੱਧੂ, ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ, ਪੈਨਸਿਲਵੇਨੀਆ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਅਤੇ ਕਹਿੰਦੇ ਰਸ਼ੀਆ ਤੋਂ ਖਬਰ ਆ ਰਹੀ ਆ। ਰਸ਼ੀਆ ਦੇ ਵਿੱਚ ਜਿਹੜਾ COVID-19 ਦਾ ਵੈਕਸੀਨ ਤਿਆਰ ਕੀਤਾ ਗਿਆ ਸੀ, ਅਤੇ ਉਹ ਕਹਿੰਦੇ ਵੀ ਗੁੱਡ ਇਮਿਊਨ ਰਿਸਪੌਂਸ ਜਿਹੜਾ ਆ ਉਸ ਨੂੰ ਪੈਦਾ ਕਰ ਰਿਹਾ ਹੈਗਾ, ਜਨਰੇਟ ਕਰ ਰਿਹਾ ਹੈਗਾ। ਪਹਿਲਾ ਕਹਿੰਦੇ ਵੀ ਇਹ ਵੈਕਸੀਨ ਹੋਊਗਾ ਪੂਰੀ ਦੁਨੀਆ ਦੇ ਵਿੱਚ। ਇਹਦਾ ਕਾਫੀ ਵਿਰੋਧ ਵੀ ਹੋਇਆ ਸੀ, ਕਿਉਂਕਿ ਫੇਜ਼ 3 ਟਰਾਇਲ ਤੋਂ ਪਹਿਲਾਂ ਹੀ ਜਿਹੜਾ ਆ ਇਸ ਨੂੰ ਸ਼ੁਰੂ ਕਰ ਦਿੱਤਾ ਸੀ। ਪਰ ਹੁਣ ਉਹ ਕਹਿੰਦੇ ਵੀ ਅਸੀਂ ਫੇਜ਼ 3 ਟਰਾਇਲ ਜਿਹੜਾ ਆ ਪੂਰਾ ਕਰ ਲਿਆ, ਅਤੇ ਰਸ਼ੀਆ ਨੇ ਇਸ ਦਾ ਨਾਂ ਸਪੂਤਨਿਕ V ਜਿਹੜਾ ਰੱਖਿਆ ਹੈਗਾ। ਕਹਿੰਦੇ ਵੀ ਇਹਦੇ ਜਿਹੜੇ ਸਾਈਡ ਇਫੈਕਟਸ ਹੈਗੇ ਆ ਸਪੂਤਨਿਕ 5 ਜਾਂ ਸੋ ਇਹਦਾ ਜਿਹੜੇ ਸਾਈਡ ਇਫੈਕਟਸ ਆ ਉਹ ਮਾਈਲਡ ਫੀਵਰ, ਥੋੜ੍ਹਾ ਜਿਹਾ ਬੁਖਾਰ ਹੁੰਦਾ ਆ, ਹੋਰ ਕੋਈ ਇਹਦਾ ਜਿਹੜਾ ਸਾਈਡ ਇਫੈਕਟ ਹਜੇ ਤੱਕ ਸ਼ੋਅ ਨਹੀਂ ਹੋਇਆ। ਹੁਣ ਇਹ ਹਰਜੋਤ ਸਿੰਘ ਜੀ ਵੇਖਣ ਵਾਲੀ ਗੱਲ ਹੋਊਗੀ ਵੀ ਇਹ ਸਟੱਡੀ ਉਹਨਾਂ ਨੇ ਪੇਸ਼ ਕੀਤੀ ਹੈ ਜਾਂ ਐਕਚੁਅਲ ਕਿਸੇ ਹੋਰ ਨੂੰ ਵੀ ਇਹਨਾਂ ਨੇ ਪੜ੍ਹਨ ਦਿੱਤਾ ਹੈ, ਦੇਖਣ ਵੀ ਦਿੱਤਾ ਹੈ, ਕਿਉਂਕਿ ਰਸ਼ੀਆ ਦੀ ਹਰ ਗੱਲ ਦੇ ਉੱਤੇ ਯਕੀਨ ਕਰਨਾ ਜਿਹੜਾ ਕਿਤੇ ਨਾ ਕਿਤੇ ਬੇਵਕੂਫੀ ਦਾ ਕੰਮ ਜਿਹੜਾ ਉਹ ਬਣ ਸਕਦਾ ਆ। ਇਹਨਾਂ ਨੇ ਤਾਂ ਜਿਹੜੇ ਲਾਸਟ ਫੇਜ਼ ਦੇ ਟਰਾਇਲਸ ਆ ਉਸ ਤੋਂ ਪਹਿਲਾਂ ਹੀ ਇਸ ਨੂੰ ਵੈਕਸੀਨ ਜਿਹੜਾ ਘੋਸ਼ਿਤ ਆ ਉਹ ਕਰ ਦਿੱਤਾ ਸੀ। ਉੱਧਰ ਅਮਰੀਕਾ ਦੇ ਵਿੱਚ ਵੀ ਜਿਹੜੇ ਵੈਕਸੀਨ ਦੀ ਜ਼ੋਰਾਂ ਸ਼ੋਰਾਂ ਦੇ ਨਾਲ ਜਿਹੜੀ ਉਹ ਟਰਾਇਲਸ ਜਿਹੜੇ ਉਹ ਚੱਲ ਰਹੇ ਆ, ਫੇਜ਼ 3 ਦੇ ਜਿਹੜੇ ਟਰਾਇਲ ਚੱਲ ਰਹੇ ਆ। ਡਿਪਾਰਟਮੈਂਟ ਜਿਹੜੀ HHS ਜਿਹੜੀ ਹੈਗੀ ਆ, ਹਿਊਮਨ ਸਰਵਿਸਿਜ਼ ਵਾਲੇ ਜਿਹੜੇ ਹੈਗੇ ਆ, ਉਹਨਾਂ ਨੇ ਤਾਂ ਸੂਬਿਆਂ ਨੂੰ ਆਖਿਆ ਵੀ 1 ਨਵੰਬਰ ਦੇ ਲਈ ਡਿਸਟਰੀਬਿਊਟ ਕਰਨ ਦੇ ਲਈ ਤੁਸੀਂ ਤਿਆਰ ਰਹੋ। ਅਤੇ ਪਰ ਅੱਜ ਜਿਹੜੇ ਰਾਸ਼ਟਰਪਤੀ ਟਰੰਪ ਦੇ ਵੈਕਸੀਨ ਦੇ ਚੀਫ ਹੈਗੇ ਆ, ਉਹਨਾਂ ਨੇ ਕਰੋਨਾ ਵਾਇਰਸ ਵੈਕਸੀਨ ਇਲੈਕਸ਼ਨ ਡੇ ਤੱਕ ਜਿਹੜੀ ਆ ਉਹ ਆਊਗੀ ਨਹੀਂ ਆਊਗੀ ਉਸ ਦੇ ਉੱਤੇ ਕਿਤੇ ਨਾ ਕਿਤੇ ਉਹਨਾਂ ਨੇ ਪ੍ਰਸ਼ਨ ਚਿੰਨ੍ਹ ਜਿਹੜੇ ਉਠਾਏ ਆ। ਕਹਿੰਦੇ ਵੀ ਕੋਈ ਗਰੰਟੀ ਨਹੀਂ ਆਪਾਂ ਕਰ ਸਕਦੇ ਵੀ ਇਹ ਚੀਜ਼ ਜਿਹੜੀ ਆ ਉਹ ਹੋਵੇਗੀ ਜਾਂ ਨਹੀਂ, ਪਰ ਟਰਾਈ ਕਹਿੰਦੇ ਵੀ ਜ਼ੋਰਾਂ ਸ਼ੋਰਾਂ ਦੇ ਉੱਤੇ ਜਿਹੜੀ ਉਹ ਚੱਲ ਰਹੀ ਆ। ਸੋ ਜਿਹੜੀਆਂ 2-3 ਵੈਕਸੀਨਸ ਆ ਉਹ ਫੇਜ਼ 3 ਟਰਾਇਲਸ ਦੇ ਵਿੱਚ ਇਸ ਟਾਈਮ ਉਹ ਚੱਲ ਰਹੀਆਂ ਨੇ, ਅਤੇ ਨਤੀਜੇ ਜਿਹੜੇ ਆਉਣ ਨੂੰ ਸਮਾਂ ਵੀ ਜਿਹੜਾ ਉਹ ਲੱਗ ਸਕਦਾ ਆ। ਪਰ ਓਪਰੇਸ਼ਨ ਵਾਰਪ ਸਪੀਡ ਦੇ ਤਹਿਤ ਬਿਲੀਅਨਸ ਆਫ ਡਾਲਰ ਜਿਹੜਾ ਆ ਵੈਕਸੀਨਸ ਨੂੰ ਡਿਵੈਲਪ ਕਰਨ ਦੇ ਲਈ, ਉਹਨਾਂ ਦੀ ਜਿਹੜੀ ਆ ਲੌਜਿਸਟਿਕਸ ਦੇ ਲਈ ਕਿੰਨੀਆਂ ਡੋਜ਼ਿਸ ਜਿਹੜੀਆਂ ਲੈਣੀਆਂ ਆ, ਵੱਖ-ਵੱਖ ਕੰਪਨੀਆਂ ਦੇ ਨਾਲ ਜਿਹੜੀ ਮੌਜੂਦਾ ਸਰਕਾਰ ਪ੍ਰਸ਼ਾਸਨ ਦੇ ਦੁਆਰਾ ਆ ਉਹਨਾਂ ਨੇ ਜਿਹੜਾ ਆ ਉਹ ਇਕਰਾਰ ਕੀਤੇ ਹੋਏ ਆ। ਜੀ ਸੋ ਬਿਲਕੁਲ ਜਿਹੜੇ ਰਸ਼ੀਆ ਵਾਲੇ ਆ ਉਹ ਕਹਿੰਦੇ ਆ ਵੀ ਆਲਰੇਡੀ ਲੈਟਨ ਅਮਰੀਕਾ, ਮਿਡਲ ਈਸਟ ਅਤੇ ਏਸ਼ੀਆ ਨੇ ਦੇ ਜਿਹੜੇ ਕਈ ਮੁਲਕ ਆ ਉਹਨਾਂ ਨੇ ਜਿਹੜੀ ਆ ਇੰਟਰਸਟ ਸ਼ੋਅ ਕੀਤਾ ਵੀ ਉਹ ਉਹਨਾਂ ਤੋਂ ਟੀਕੇ ਬਾਈ ਕਰਨਗੇ। 5000 ਤੋਂ ਵੱਧ ਲੋਕ ਆਲਰੇਡੀ ਸਾਈਨ ਅਪ ਹੋ ਗਏ ਆ ਜਿਹੜੇ ਪਾਰਟੀਸਪੇਟ ਕਰੂਗੇ ਟਰਾਇਲ ਦੇ ਵਿੱਚ, ਅਤੇ ਇਨਕਲੂਡਿੰਗ ਜਿਹੜੇ ਕਹਿੰਦੇ ਵੀ ਮਾਸਕੋ ਦਾ ਮੇਅਰ ਹੈਗਾ ਆ ਸਰਜੇ ਸੋਬਿਆਨਿਨ, ਉਹ ਕਹਿੰਦਾ ਵੀ ਮੈਂ ਖੁਦ ਵੀ ਇਹ ਜਿਹੜਾ ਟੀਕਾ ਲਵਾਊਂਗਾ। ਜੀ ਕੱਲ੍ਹ ਭੜਥੂ ਪੈ ਗਿਆ ਜਦੋਂ ਅਟਲਾਂਟਿਕ ਮੈਗਜ਼ੀਨ ਨੇ ਇੱਕ ਰਿਪੋਰਟ ਜਿਹੜੀ ਉਹ ਨਸ਼ਰ ਕੀਤੀ, ਜਿਸ ਦੇ ਵਿੱਚ ਉਹਨਾਂ ਨੇ ਇਹ ਕਥਿਤ ਤੌਰ 'ਤੇ ਦਾਅਵਾ ਕੀਤਾ ਵੀ ਉਹਨਾਂ ਦੇ ਸੋਰਸਿਸ ਦੇ ਤਹਿਤ ਵੀ ਰਾਸ਼ਟਰਪਤੀ ਟਰੰਪ ਨੇ ਜਿਹੜੇ ਵੈਟਰਨਸ ਆ ਉਹਨਾਂ ਦੇ ਬਾਰੇ ਜਿਹੜਾ ਕੁਛ ਬੁਰਾ ਚੰਗਾ ਜਿਹੜਾ ਉਹ ਬੋਲਿਆ ਹੈਗਾ ਆ। ਸੋ ਇਸ ਦੇ ਉੱਤੇ ਅੱਜ ਵਾਈਟ ਹਾਊਸ ਦੇ ਦੁਆਰਾ ਅਟਲਾਂਟਿਕ ਦੀ ਸਟੋਰੀ ਨੂੰ ਸਰਾਸਰ ਠੁਕਰਾਉਂਦੇ ਹੋਏ, ਨਕਾਰਦੇ ਹੋਏ ਕਿਹਾ ਵੀ ਇਹ ਟੋਟਲੀ ਗਲਤ ਆ, ਅਤੇ ਕਹਿੰਦੇ ਇਹ ਡਿਸਗ੍ਰੇਸ ਆ ਜੋ ਇਹਨਾਂ ਨੇ ਜਿਹੜੀ ਰਿਪੋਰਟ ਆ ਉਹ ਨਸ਼ਰ ਕੀਤੀ ਹੈਗੀ ਆ।
ਅਟਲਾਂਟਿਕ ਵਾਲਿਆਂ ਨੇ ਇਹ ਹੁਣ ਦਾਅਵਾ ਜਿਹੜਾ ਉਹ ਕੀਤਾ ਆ ਇਸ ਰਿਪੋਰਟ ਦੇ ਵਿੱਚ, ਵੀ ਉਹ ਆਖਦੇ ਨੇ ਵੀ ਰਾਸ਼ਟਰਪਤੀ ਟਰੰਪ ਨੇ ਜਿਹੜੇ ਫੌਜ ਦੇ ਲੋਕ ਵੱਖ-ਵੱਖ ਜੰਗਾਂ ਦੇ ਵਿੱਚ, ਬੈਟਲਸ ਦੇ ਵਿੱਚ ਮਾਰੇ ਗਏ ਆ, ਉਹਨਾਂ ਨੂੰ ਲੂਜ਼ਰਸ ਤੇ ਸਕਰਜ਼ ਕਹਿ ਕੇ ਜਿਹੜਾ ਆ ਉਹ ਪੁਕਾਰਿਆ ਹੈ। ਤੇ ਉਹਨਾਂ ਨੇ ਕਿਹਾ ਵੀ ਪਰੇਡ ਦਾ ਵੀ ਉਹਨਾਂ ਨੇ ਕਥਿਤ ਤੌਰ ਤੇ ਦਾਅਵਾ ਕੀਤਾ, ਵੀ ਕਹਿੰਦੇ ਵੀ ਇਹਨਾਂ ਨੇ ਇਹ ਗੱਲ ਕਹਿੰਦੇ ਆਖੇ ਗਏ ਆ ਵੀ ਪਰੇਡ ਦੇ ਵਿੱਚ ਐਮਪਿਊਟੀਜ਼ ਜਿਹੜੇ ਸੋਲਜਰ ਆ, ਜਿਨ੍ਹਾਂ ਦੇ ਕੁਛ ਨਾ ਕੁਛ ਅੰਗ ਇਸ ਜੰਗ ਦੇ ਦੌਰਾਨ ਜਿਹੜੇ ਆ ਉਹ ਖਰਾਬ ਹੋ ਜਾਂਦੇ ਆ ਜਾਂ ਉਹ ਕੱਟ ਦਿੱਤੇ ਜਾਂਦੇ ਆ, ਉਸ ਦੇ ਵਿੱਚ ਪ੍ਰੋਬਲਮ ਆਉਣ ਤੋਂ ਬਾਅਦ 'ਚ ਉਹਨਾਂ ਨੂੰ ਪਰੇਡ ਦੇ ਵਿੱਚ ਨਹੀਂ ਚਾਹੀਦੇ। ਇਹ ਹੁਣ ਅਟਲਾਂਟਿਕ ਜਿਹੜੀ ਮੈਗਜ਼ੀਨ ਆ ਉਹਨਾਂ ਦਾ ਕਥਿਤ ਦਾਅਵਾ ਆ, ਜਿਸ ਨੂੰ ਜਿਹੜੇ ਇਸ ਟਾਈਮ ਵਾਈਟ ਹਾਊਸ ਵਾਲੇ ਪੂਰੀ ਤਰ੍ਹਾਂ ਜਿਹੜੇ ਉਹ ਠੁਕਰਾ ਰਹੇ ਆ। ਤੇ ਇਹ ਹੁਣ ਉਹ ਰਾਈਟ ਨਾਓ ਇਹ ਦੱਸ ਰਹੇ ਆ ਵੀ ਰਾਸ਼ਟਰਪਤੀ ਟਰੰਪ ਵੈਟਰਨਸ ਸੋਲਜਰਸ ਆ, ਉਹਨਾਂ ਨੂੰ ਤਾਂ ਬਹੁਤ ਜਿਹੜਾ ਉਹ ਪ੍ਰੇਮ ਕਰਦੇ ਆ, ਪਿਆਰ ਕਰਦੇ ਆ, ਵੀ ਉਹਨਾਂ ਦੇ ਨਾਲ ਜਿਹੜਾ ਹਮੇਸ਼ਾ ਮਿਲ ਕੇ ਉਹ ਰਹਿੰਦੇ ਆ। ਤੇ ਉਹਨਾਂ ਦੀਆਂ ਵੈਟਰਨਸ ਅਫੇਅਰਸ ਜਿਹੜਾ ਆਪਣਾ ਡਿਪਾਰਟਮੈਂਟ ਆ ਉਸ ਨੂੰ ਉਹਨਾਂ ਨੇ ਸੁਧਾਰਨ ਦੇ ਲਈ ਕਈ ਕੁਛ ਕੀਤਾ ਹੈਗਾ ਆ। ਪਰ ਆਪਾਂ ਦੇਖਿਆ ਹੀ ਆ ਵੀ ਰਾਸ਼ਟਰਪਤੀ ਟਰੰਪ ਨੇ ਜਿਹੜੇ ਸਾਬਕਾ ਪ੍ਰਿਜ਼ਨਰ ਆਫ ਵਾਰ ਤੇ ਮਰਹੂਮ ਜੌਨ ਮਕੇਨ ਸੈਨੇਟਰ ਜਿਹੜੇ ਆ, ਉਹਨਾਂ ਦੇ ਲਈ ਕਾਫੀ ਜਿਹੜੇ ਬੁਰੇ ਭੈੜੇ ਸ਼ਬਦ ਵੀ ਜਿਹੜੇ ਉਹ ਬੋਲਦੇ ਰਹੇ ਆ ਵੀ ਇਹ ਕਾਹਦਾ ਫੌਜੀ ਆ ਜਿਹੜਾ ਉੱਥੇ ਜੇ ਉਹ ਫੜਿਆ ਗਿਆ ਸੀਗਾ। ਕਹਿੰਦੇ ਮੈਨੂੰ ਜਿਹੇ ਲੋਕ ਜਿਹੜੇ ਉਹ ਪਸੰਦ ਨਹੀਂ ਆ। ਤੇ ਸਭ ਨੂੰ ਪਤਾ ਵੀ ਜਿਹੜੇ ਜੌਨ ਮਕੇਨ ਆ ਇਹਨਾਂ ਦੀ ਆਪਣੀ ਉਹੀ ਪਾਰਟੀ ਦੇ ਸੀਗੇ, ਪਰ ਇਹਨਾਂ ਦੇ ਨਾਲ ਹਮੇਸ਼ਾ ਹੀ ਉਹਨਾਂ ਦਾ ਇੱਟ ਖੜੱਕਾ ਜਿਹੜਾ ਉਹ ਚੱਲਦਾ ਰਿਹਾ ਸੀ, ਇੱਥੋਂ ਤੱਕ ਵੀ ਮਰਨ ਉਪਰੰਤ ਵੀ ਜਿਹੜੇ ਆ ਉਸ ਤੋਂ ਬਾਅਦ 'ਚ ਵੀ ਉਹਨਾਂ ਦੇ ਬਾਰੇ ਇਹ ਇਹਨਾਂ ਨੇ ਚੰਗਾ ਜਿਹੜਾ ਅਜੇ ਤੱਕ ਵੀ ਘੱਟ ਹੀ ਬੋਲਿਆ ਹੈਗਾ ਆ। ਸੋ ਬਿਲਕੁਲ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਕੱਲ੍ਹ ਸਟੇਟਮੈਂਟ ਦਿੱਤੀ ਆ ਵੀ ਨਹੀਂ ਇਹਨੂੰ ਜਿਹੜੀ ਆ ਵੀ ਇੱਦਾਂ ਦੀ ਕੋਈ ਗੱਲਬਾਤ ਨਹੀਂ ਹੋਈ। ਅਤੇ ਜੌਨ ਮਕੇਨ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਮੈਂ ਪਹਿਲਾਂ ਤੋਂ ਹੀ ਜੌਨ ਮਕੇਨ ਦਾ ਕੋਈ ਵੱਡਾ ਫੈਨ ਨਹੀਂ ਸੀ। ਉਹਨਾਂ ਨੇ ਕਈ ਜਿਹੜੀਆਂ ਲੜਾਈਆਂ ਆ ਵਾਰਸ ਹੈਗੀਆਂ ਉਹਦੇ ਵਿੱਚ ਜਿਹੜੀ ਆ ਹਾਂ ਕਰਕੇ ਵੋਟ ਪਾਈ ਹੈਗੀ ਆ, ਅਤੇ ਜਿਹਦੇ ਵਿੱਚ ਉਹ ਜਿਹੜੀਆਂ ਲੜਾਈਆਂ ਉਹਨਾਂ 'ਚ ਸਕਸੈਸ ਨਹੀਂ ਹੋਈ। ਉਹਨਾਂ ਦਾ ਕਹਿਣ ਦਾ ਮਤਲਬ ਜਿਹੜੀਆਂ ਲਾਸਟ 2-3 ਵਾਰ ਸੀਗੀਆਂ ਇਰਾਕ, ਅਫਗਾਨਿਸਤਾਨ, ਪਰ ਉਹਨਾਂ ਨੇ ਇਹ ਕਿਹਾ ਭਈ ਮੈਂ ਹੀ ਪ੍ਰੈਜ਼ੀਡੈਂਟ ਸੀ ਜਿਸ ਦੇ ਦੌਰਾਨ 9 ਦਿਨਾਂ ਲਈ ਜਿਹੜਾ ਆ ਅਮਰੀਕਨ ਫਲੈਗ ਵੀ ਡਾਊਨ ਕੀਤਾ ਗਿਆ ਸੀ, ਅਤੇ ਜਿਹੜਾ ਪਲੇਨ ਆ ਉਹਨਾਂ ਦੀ ਬੋਡੀ ਲਿਆਉਣ ਦੇ ਲਈ ਉਹ ਏਅਰਫੋਰਸ 1 ਉਹ ਭੇਜਿਆ ਗਿਆ ਸੀ। ਸੋ ਇੱਦਾਂ ਦੀਆਂ ਜਿਹੜਾ ਇਹ ਕਾਫੀ ਹੁਣ ਮਾਹੌਲ ਜਿਹੜਾ ਗਰਮਾਇਆ ਹੋਇਆ ਇਸ ਵੇਲੇ। ਜੀ ਬਿਲਕੁਲ, ਹਰ ਇੱਕ ਜਿਹੜੇ ਆਪੋ ਆਪਣੇ ਜਿਹੜੇ ਲੋਕ ਨੇ ਉਹ ਜਿਹੜੇ ਲੈਫਟਿਸਟ ਵਾਲੇ ਆ, ਉਹ ਵਿਰੋਧੀ ਪਾਰਟੀ ਵਾਲੇ ਆ, ਉਹ ਇਸ ਗੱਲ ਨੂੰ ਜਿਹੜਾ ਉਹ ਚੱਕ ਰਹੇ ਆ। ਜਿਹੜੇ ਕੰਜ਼ਰਵੇਟਿਵ ਆ ਉਹ ਇਸ ਜਿਹੜੀ ਗੱਲ ਨੂੰ ਟੋਟਲੀ ਜਿਹੜਾ ਉਹ ਝੂਠ ਜਿਹੜਾ ਉਹ ਦੱਸ ਰਹੇ ਹੈਗੇ ਆ। ਪਰ ਇਸ ਟਾਈਮ ਇਸ ਗੱਲ ਦੇ ਉੱਤੇ ਵੀ ਜਿਹੜਾ ਡਿਵੀਜ਼ਨ ਜਿਹੜੀ ਹੋਈ ਆ, ਜੇ ਅਟਲਾਂਟਿਕ ਨੇ ਖਬਰ ਕੀਤੀ ਆ, ਜੇ ਐਕਚੁਅਲ ਦੇ ਵਿੱਚ ਉਹਨਾਂ ਦੇ ਸੋਰਸਿਸ ਆ ਜੇ ਉਹ ਸਾਹਮਣੇ ਆਉਂਦੇ ਆ ਅਤੇ ਉਸ ਗੱਲ ਨੂੰ ਕਹਿੰਦੇ ਆ ਤਾਂ ਇਹ ਗੱਲ ਇੱਕ ਵੱਖਰੀ ਬਣਦੀ ਆ। ਰਾਈਟ ਨਾਓ ਜਿਹੜੇ ਸੋਰਸਿਸ ਦਾ ਉਹਨਾਂ ਨੇ ਜਿਹੜਾ ਨਾਮ ਆ ਉਹ ਵੀ ਜਿਹੜਾ ਨਸ਼ਰ ਨਹੀਂ ਕੀਤਾ। ਉਹ ਸ਼ਾਇਦ ਇੱਕ ਇਹ ਵੀ ਕਾਰਨ ਹੋ ਸਕਦਾ ਆ ਵੀ ਆਪਾਂ ਦੇਖਿਆ ਵੀ ਇਸ ਪ੍ਰਸ਼ਾਸਨ ਦੇ ਵਿੱਚ ਜਦੋਂ ਕਿਤੇ ਕੋਈ ਸੋਰਸਿਸ ਸਾਹਮਣੇ ਆਉਂਦੇ ਆ ਉਹਨਾਂ ਨੂੰ ਫਿਰ ਬਾਹਰ ਦਾ ਰਸਤਾ ਵੀ ਜਿਹੜਾ ਉਹ ਦਿਖਾ ਦਿੱਤਾ ਜਾਂਦਾ ਹੈਗਾ ਆ, ਜਿਹੜਾ ਵੀ ਕੋਈ ਪ੍ਰਸ਼ਾਸਨ ਦੇ ਉਲਟ ਜਿਹੜਾ ਉਹ ਬੋਲਦਾ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਆ ਜਾਂ ਕਿੰਨਾ ਕਿਸ ਦੇ ਵਿੱਚ ਜਿਹੜਾ ਇਹ ਟੋਟਲੀ ਮੇਡ ਅਪ ਸਟੋਰੀ ਆ। ਸੋ ਇਹ ਪਰ ਇੱਕ ਹੁਣ ਨਵਾਂ ਮੁੱਦਾ ਹਰਜੋਤ ਸਿੰਘ ਜੀ ਇੱਕ ਵਾਰੀ ਫੇਰ ਇਸ ਦੇ ਦੌਰਾਨ ਜਿਹੜਾ ਉਹ ਮਿਲ ਚੁੱਕਾ ਆ। ਇਸੇ ਦੇ ਚੱਲਦਿਆਂ ਜਿਹੜਾ ਹਰਜੋਤ ਸਿੰਘ ਜੀ ਇੱਕ ਖਬਰ ਇਹ ਆ ਰਹੀ ਆ ਵੀ ਜਿਹੜੇ ਰਾਸ਼ਟਰਪਤੀ ਟਰੰਪ ਦੇ ਵਿਰੋਧੀ ਇਸ ਟਾਈਮ ਹੈਗੇ ਨੇ ਜਿਨ੍ਹਾਂ ਨੇ ਇਲੈਕਸ਼ਨ ਇਹਨਾਂ ਦੇ ਖਿਲਾਫ ਲੜਨੀ ਆ, ਜੋ ਬਾਈਡਨ, ਉਹਨਾਂ ਨੂੰ ਵੀ ਕਈ ਜਿਹੜੇ ਸ਼ੈਰਿਫਸ, ਸਟੇਟ ਅਟਾਰਨੀ ਜਨਰਲ, ਪ੍ਰੋਸੀਕਿਊਟਰ ਅਤੇ ਸਾਬਕਾ ਪੁਲਿਸ ਚੀਫ, ਇੱਥੋਂ ਤੱਕ ਕਿ ਜਿਹੜੇ ਕਈ ਸਾਬਕਾ ਗਵਰਨਰਸ ਆ ਜਿਹੜੇ ਰਿਪਬਲਿਕਨ ਪਾਰਟੀ ਵਾਲੇ ਵੀ ਆ, ਉਹਨਾਂ ਨੇ ਵੀ ਐਂਡੋਰਸ ਕਰ ਦਿੱਤਾ ਹੈ। ਕਹਿੰਦੇ ਵੀ ਇਸ ਲਿਸਟ ਜਿਹੜੀ ਉਹਨਾਂ ਨੇ ਹੁਣੇ ਜਿਹੜੀ ਨਸ਼ਰ ਕੀਤੀ ਉਹਦੇ ਵਿੱਚ 190 ਸ਼ੈਰਿਫ, ਅਟਾਰਨੀ ਜਨਰਲ, ਪ੍ਰੋਸੀਕਿਊਟਰ, ਸਾਬਕਾ ਪੁਲਿਸ ਚੀਫ ਅਤੇ US ਅਟਾਰਨੀਜ਼ ਆ, ਉਹਨਾਂ ਨੇ ਜੋ ਬਾਈਡਨ ਨੂੰ ਥਾਪੜਾ ਜਿਹੜਾ ਉਹ ਦਿੱਤਾ ਆ। ਇੱਥੋਂ ਤੱਕ ਵੀ ਕੁਛ ਲਾਅ ਇਨਫੋਰਸਮੈਂਟ ਚੀਫਸ ਦੇ ਕਹਿਣਾ ਆ ਵੀ ਲਾਅਲੈਸ ਪ੍ਰੈਜ਼ੀਡੈਂਟ ਜਿਹੜੇ ਉਹ ਹੈਗੇ ਆ, ਅਤੇ ਜਿਹੜੇ ਲਾਅ ਐਂਡ ਆਰਡਰ ਨੂੰ ਲੈ ਕੇ ਕਾਫੀ ਜਿਹੜੀ ਉਹਨਾਂ ਨੇ ਚਿੰਤਾ ਜਿਹੜੀ ਉਹ ਜਤਾਈ ਹੈਗੀ ਹੈ। ਬੂਸਟ ਤਾਂ ਜਿਹੜਾ ਆ ਉਹਨਾਂ ਦੇ ਵਿਰੋਧੀ ਨੂੰ ਜਿਹੜਾ ਮਿਲ ਰਿਹਾ ਹੈਗਾ, ਕਿਉਂਕਿ ਰਾਸ਼ਟਰਪਤੀ ਟਰੰਪ ਦੇ ਖੇਮੇ ਦੇ ਹੀ ਕੁਛ ਲੋਕ ਦੂਜੇ ਪਾਸੇ ਨੂੰ ਜਾ ਕੇ ਉਸ ਨੂੰ ਥਾਪੜਾ ਜਿਹੜਾ ਉਹ ਦੇ ਰਹੇ ਹੈਗੇ ਆ, ਉਸ ਨੂੰ ਐਂਡੋਰਸ ਉਹ ਕਰਨ ਲੱਗੇ ਹੋਏ ਹੈਗੇ ਆ। ਦੂਸਰੇ ਪਾਸੇ ਜਿਹੜਾ ਕਨੋਸ਼ਾ ਟਾਊਨ ਆ ਜਿੱਥੇ ਇੱਕ ਬਲੇਕ ਨਾਮ ਦੇ ਜਿਹੜਾ ਕਾਲੇ ਮੂਲ ਦਾ ਨੌਜਵਾਨ ਸੀ ਉਸ ਨੂੰ ਸ਼ੂਟ ਕੀਤਾ ਗਿਆ ਸੀ, ਅਤੇ ਉਹ ਕਹਿੰਦੇ ਇੱਕ ਤਰ੍ਹਾਂ ਨਾਲ ਹੁਣ ਇਲੈਕਸ਼ਨ ਬੈਟਲ ਗਰਾਊਂਡ ਬਣਦਾ ਜਾ ਰਿਹਾ ਆ।
ਪ੍ਰੋਟੈਸਟ ਵੀ ਹੋ ਰਿਹਾ ਆ ਤੇ ਟਰੰਪ ਦੇ ਜਿਹੜੇ ਸਪੋਰਟਰ ਆ ਉਹ ਵੀ ਉੱਥੇ ਪਹੁੰਚ ਰਹੇ ਆ। ਸਭ ਤੋਂ ਪਹਿਲਾਂ ਪ੍ਰੈਜ਼ੀਡੈਂਟ ਟਰੰਪ ਉੱਥੇ ਜਾ ਕੇ ਆਏ ਸੀ, ਉਸ ਤੋਂ ਬਾਅਦ ਜਿਹੜੇ ਜੋ ਬਾਈਡਨ ਆ ਉਹ ਉੱਥੇ ਜਾ ਕੇ ਆਏ ਸੀ। ਸੋ ਇਹ ਇੱਕ ਹੁਣ ਮੇਨ ਮੁੱਦਾ ਜਿਹੜਾ ਆ ਇਲੈਕਸ਼ਨ ਦਾ, ਇਹ ਟਾਊਨ ਜਿਹੜਾ ਬਣਦਾ ਜਾ ਰਿਹਾ ਹੈਗਾ। ਜੀ ਇਸ ਚੀਜ਼ ਦੇ ਉੱਤੇ ਹਰਜੋਤ ਸਿੰਘ ਜੀ ਪ੍ਰੈਸ਼ਰ ਪੈਂਟਾਗਨ ਦੇ ਉੱਤੇ ਵੀ ਜਿਹੜਾ ਉਹ ਪੈ ਰਿਹਾ ਹੈਗਾ ਆ, ਵੀ ਕਹਿੰਦੇ ਵੀ ਪੈਂਟਾਗਨ ਦੇ ਜਿਹੜੇ ਮੁੱਖ ਅਧਿਕਾਰੀ ਆ ਉਹਨਾਂ ਦੇ ਉੱਤੇ ਦਬਾਅ ਪਾਇਆ ਜਾ ਰਿਹਾ ਵੀ ਤੁਸੀਂ ਔਨ ਰੈਕਡ ਜਾ ਕੇ ਇਸ ਖਬਰ ਦੇ ਉੱਤੇ ਜਿਹੜੀ ਆ ਉਹ ਕੋਈ ਨਾ ਕੋਈ ਆਪਣਾ ਬਿਆਨ ਜਾਂ ਸਪਸ਼ਟੀਕਰਨ ਜਿਹੜਾ ਉਹ ਤੁਹਾਨੂੰ ਜਿਹੜਾ ਉਹ ਦੇਣਾ ਚਾਹੀਦਾ ਆ। ਜਿਸ ਚੀਜ਼ ਨੂੰ ਰਾਸ਼ਟਰਪਤੀ ਟਰੰਪ ਨੇ ਸਿਰੇ ਤੋਂ ਜਿਹੜਾ ਉਹ ਨਕਾਰਿਆ ਆ, ਜਿਹੜੀ ਅਟਲਾਂਟਿਕ ਦੀ ਕਥਿਤ ਰਿਪੋਰਟ ਦੇ ਵਿੱਚ ਉਹਨਾਂ ਨੇ ਸੋਲਜਰਸ ਨੂੰ ਲੂਜ਼ਰਸ ਤੇ ਸਕਰਸ ਜਿਹੜਾ ਉਹ ਆਖਿਆ ਹੈਗਾ। ਸੋ ਪੈਂਟਾਗਨ ਦੇ ਉੱਤੇ ਵੀ ਹੁਣ ਪ੍ਰੈਸ਼ਰ ਜਿਹੜਾ ਉਹ ਹੈਗਾ ਆ ਵੀ ਉਹ ਇਸ ਦੇ ਉੱਤੇ ਕੁਛ ਆਖਣ ਵੀ ਇਸ ਚੀਜ਼ ਦੇ ਵਿੱਚ ਸੱਚਾਈ ਆ ਜਾਂ ਝੂਠ ਆ। ਐਟਲੀਸਟ ਇੱਕ ਪਾਸੇ ਉਹਨਾਂ ਨੂੰ ਖੜਨ ਨੂੰ ਆਖਿਆ ਜਾ ਰਿਹਾ ਹੈਗਾ ਆ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਡੈਮੋਕ੍ਰੈਟਿਕਲੀ ਹੈਲਡ ਸ਼ਹਿਰ ਹੈਗੇ ਆ ਜਿਨ੍ਹਾਂ ਦੇ ਵਿੱਚ ਕ੍ਰਾਈਮ ਜ਼ਿਆਦਾ ਵਧਿਆ ਆ, ਪ੍ਰੋਟੈਸਟ ਜ਼ਿਆਦਾ ਹੋ ਰਿਹਾ ਆ, ਉਹਨਾਂ ਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਆ ਵੀ ਅਸੀਂ ਇਹਨਾਂ ਦੀ ਜਿਹੜੀ ਫੰਡਿੰਗ ਆ ਫੈਡਰਲ ਗੌਰਮੈਂਟ ਦੀ ਉਹ ਘੱਟ ਕਰ ਸਕਦੇ ਹੈਗੇ ਆ। ਸੋ ਇਹ ਇੱਕ ਕਾਫੀ ਹੁਣ ਗਰਮ ਮਾਹੌਲ ਬਣ ਗਿਆ। ਇਹਦੇ ਸੰਬੰਧ ਦੇ ਵਿੱਚ ਨਿਊਯਾਰਕ ਦੇ ਜਿਹੜੇ ਮੇਅਰ ਆ ਉਹ ਵੀ ਕਾਫੀ ਅਪਸੈਟ ਨਜ਼ਰ ਆਏ ਆ। ਦੂਸਰੇ ਪਾਸੇ ਇਹ ਵੀ ਖਬਰਾਂ ਆ ਰਹੀਆਂ ਕਹਿੰਦੇ ਨਿਊਯਾਰਕ 'ਚੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਉਹ ਨਿਊਯਾਰਕ ਸਿਟੀ ਤੋਂ ਮੂਵ ਹੋ ਰਹੇ ਆ। ਇੱਕ ਰਿਪੋਰਟ ਆ ਰਹੀ ਸੀ ਵੀ 1 ਮਿਲੀਅਨ ਦੇ ਕਰੀਬ ਲੋਕ ਜਿਹੜੇ ਉੱਥੋਂ ਮੂਵ ਹੋ ਸਕਦੇ ਆ ਤੇ ਯੂ ਹਾਲ ਵਗੈਰਾ ਦੇ ਜਿਹੜੇ ਟਰੱਕ ਆ ਉਹ ਕਹਿੰਦੇ ਉੱਥੇ ਮਿਲੇ ਨਹੀਂ ਰਹੇ ਹੈਗੇ, ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੋਂ ਮੂਵ ਹੋ ਰਹੇ ਆ। ਸੋ ਇੱਕ ਤਾਂ ਆਪਾਂ ਸਾਰਿਆਂ ਨੇ ਦੇਖਿਆ ਹੀ ਆ ਕਰੋਨਾ ਵਾਇਰਸ ਕਰਕੇ ਸਭ ਤੋਂ ਜ਼ਿਆਦਾ ਅਸਰ ਜਿਹੜਾ ਨਿਊਯਾਰਕ ਆ, ਇਹ ਭੀੜਾ ਸ਼ਹਿਰ ਆ, ਪੋਪੂਲੇਸ਼ਨ ਬਹੁਤ ਜ਼ਿਆਦਾ ਆ, ਉੱਥੇ ਹੋਇਆ ਤੇ ਉਸ ਤੋਂ ਕੁਛ ਲੋਕ ਆਈ ਥਿੰਕ ਡਰਦੇ ਮਾਰੇ ਵੀ ਜਿਹੜੇ ਆ ਖੁੱਲ੍ਹੀ ਜਗ੍ਹਾ ਨੂੰ ਬਾਹਰ ਹੋਰ ਸ਼ਹਿਰਾਂ ਦੇ ਵਿੱਚ ਮੂਵ ਹੋਣ ਜਾ ਰਹੇ ਆ। ਜੀ ਇੰਨੀ ਮੌਤ ਦੇਖ ਕੇ, ਇੰਨੇ ਹਾਲਾਤ ਜਿਹੜੇ ਉਹ ਮਾੜੇ ਦੇਖ ਕੇ ਲੋਕਾਂ ਦਾ ਦਿਲ ਜਿਹੜਾ ਉਹ ਜ਼ਰੂਰ ਘਬਰਾਉਂਦਾ ਆ ਵੀ ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਕੀ ਬਣ ਜਾਵੇਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸਭ ਨੂੰ ਯਾਦ ਹੋਣਾ ਵੀ ਕੁਛ ਪਿਛਲੇ ਵੀਕਐਂਡ ਦੇ ਉੱਤੇ ਪੋਰਟਲੈਂਡ ਦੇ ਵਿੱਚ ਹੋਏ ਪ੍ਰੋਟੈਸਟ ਦੇ ਦੌਰਾਨ ਇੱਕ ਰਾਸ਼ਟਰਪਤੀ ਟਰੰਪ ਦੇ ਸਪੋਰਟਰ ਆ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਨੂੰ ਪੁਲਿਸ ਵਾਲਿਆਂ ਨੇ ਕੱਲ੍ਹ ਫੜਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਤੇ ਉਸ ਦੇ ਦੌਰਾਨ ਜਿਹੜੀ ਫਿਰ ਗੋਲੀਬਾਰੀ ਹੋਈ ਆ ਆਫਿਸਰਸ ਦੇ ਨਾਲ ਤੇ ਉਹ ਜਿਹੜਾ ਕਥਿਤ ਜਿਹੜਾ ਸ਼ੂਟਰ ਆ, ਸਸਪੈਕਟ ਜਿਹੜਾ ਸੀਗਾ, ਉਸ ਦੀ ਜਿਹੜੀ ਕਹਿੰਦੇ ਆ ਉੱਥੇ ਮੌਤ ਹੋ ਗਈ ਹੈ। ਇਹ ਅਰੈਸਟ ਦੇ ਦੌਰਾਨ ਇਹ ਗੋਲੀਬਾਰੀ ਉਦੋਂ ਵਾਪਰੀ ਸੀਗੀ। ਇਸ ਨੂੰ ਐਂਟੀਫਾ ਦਾ ਜਿਹੜਾ ਗਨਮੈਨ ਆ ਉਹ ਆਖਿਆ ਜਾ ਰਿਹਾ ਹੈਗਾ ਆ ਤੇ ਮਾਰਸ਼ਲਸ ਦੇ ਦੁਆਰਾ ਕਹਿੰਦੇ ਆ ਇਸ ਗੋਲੀਬਾਰੀ ਦੇ ਦੌਰਾਨ ਉਸ ਦੀ ਹੱਤਿਆ ਹੋ ਗਈ ਹੈਗੀ, ਉਸ ਦੀ ਮੌਤ ਹੋ ਗਈ ਆ। ਅਗਲੀ ਖਬਰ ਸੈਨ ਫਰਾਂਸਿਸਕੋ ਤੋਂ ਆ ਰਹੀ ਆ ਜਿੱਥੇ ਸੈਕਟਰੀ ਨੈਂਸੀ ਪਲੋਸੀ ਜਿਹੜੀ ਆ ਆਪਣੇ ਵਾਲ ਜਿਹੜੀ ਆ ਹੇਅਰ ਸਲੂਨ ਦੇ ਵਿੱਚ ਵਾਲ ਸਵਾਰਨ ਲਈ ਜਾਂ ਗਈ ਸੀ। ਉਸ ਤੋਂ ਬਾਅਦ ਉਹ ਮੀਡੀਆ 'ਚ ਉਹਨਾਂ ਦੀ ਵੀਡੀਓ ਦਾ ਕਲਿੱਪ ਆ ਗਿਆ ਤੇ ਕਾਫੀ ਰੌਲਾ ਰੱਪਾ ਪਿਆ ਤੇ ਉਸ ਤੋਂ ਬਾਅਦ ਜਿਹੜੀ ਨੈਂਸੀ ਪਲੋਸੀ ਆ ਉਸਨੇ ਇਹ ਕਿਹਾ ਵੀ ਨਹੀਂ, ਮੈਨੂੰ ਜਿਹੜਾ ਇਹ ਇੱਕ ਤਰ੍ਹਾਂ ਦੇ ਨਾਲ ਸੈਟਅਪ ਕੀਤਾ ਗਿਆ ਸੀ। ਹੁਣ ਉਹ ਜਿਹੜੀ ਹੇਅਰ ਸਲੂਨ ਆ ਉਸ ਦੀ ਜਿਹੜੀ ਮਾਲਕਣ ਆ ਉਹ ਆਈ ਆ ਮੀਡੀਆ ਦੇ ਸਾਹਮਣੇ। ਉਹ ਕਹਿੰਦੀ ਵੀ ਇਹ ਜਿਹੜਾ ਸੈਟਅਪ ਵਾਲੀ ਕਲੇਮ ਹੈਗਾ ਆ ਨੈਂਸੀ ਪਲੋਸੀ ਦਾ ਟੋਟਲੀ ਝੂਠ ਹੈਗਾ ਆ ਤੇ ਨਾਲ ਦੀ ਨਾਲ ਕਹਿੰਦੀ ਵੀ ਮੈਨੂੰ ਜਿਹੜੀਆਂ ਆ ਡੈਥ ਥ੍ਰੈਟਸ ਵੀ ਮਿਲ ਰਹੀਆਂ। ਸੋ ਉਸਨੇ ਕਿਹਾ ਵੀ ਜੇ ਜਿਹੜੇ ਇਲੈਕਟਡ ਆਫੀਸ਼ੀਅਲ ਉੱਥੇ ਵਾਸ਼ਿੰਗਟਨ 'ਚ ਹੋਰ ਗੱਲਾਂ ਕਰਦੇ ਆ, ਇੱਥੇ ਬਾਹਰ ਆ ਕੇ ਹੋਰ ਗੱਲਾਂ ਕਰਦੇ ਆ ਵੀ ਸਾਡਾ ਜਿਹੜਾ ਲਾਈਵਲੀਹੁੱਡ ਆ ਉਹ ਸਾਰਾ ਕੁਛ ਇਹਦੇ 'ਤੇ ਡਿਪੈਂਡ ਕਰਦਾ ਤੇ ਸੈਨ ਫਰਾਂਸਿਸਕੋ ਨੂੰ ਹੁਣ ਅਲਾਓ ਕਰ ਦੇਣਾ ਚਾਹੀਦਾ ਆ ਵੀ ਲੋਕਾਂ ਨੂੰ ਜਿਹੜੇ ਰੀਟੇਲ ਜਿਹੜੇ ਸਟੋਰਸ ਹੈਗੇ ਉਹਨਾਂ ਦੇ ਅੰਦਰ ਹੀ ਜਿਹੜੀਆਂ ਉਹ ਸਰਵਿਸਿਜ਼ ਪ੍ਰੋਵਾਈਡ ਕਰ ਸਕਣ। ਜੀ ਬਿਲਕੁਲ। ਇਹ ਮਾਲਕਨ ਨੇ ਇਹ ਦਾਅਵਾ ਕੀਤਾ ਹੈ ਤੇ ਉਤੋਂ ਜਿਸ ਨੇ ਉਸਦੇ ਵਾਲ ਸਵਾਰੇ ਸੀ ਉਸਨੇ ਆਪਣੇ ਵਕੀਲ ਦੇ ਜ਼ਰੀਏ ਕੱਲ੍ਹ ਆਖਿਆ ਸੀਗਾ ਵੀ ਮੈਨੂੰ ਲੱਗਦਾ ਆ ਵੀ ਇਹ ਸੈਟਅਪ ਜਿਹੜਾ ਉਹ ਹੋ ਸਕਦਾ ਆ। ਹੁਣ ਇੱਦਾਂ ਲੱਗਦਾ ਵੀ ਇੱਥੇ ਵੀ ਦੋ ਪਾੜੇ ਜਿਹੜੇ ਆ ਇਸ ਟਾਈਮ ਸਾਹਮਣੇ ਆ ਰਹੇ ਆ। ਦੋਨਾਂ ਹੀ ਧਿਰਾਂ ਦੇ ਲੋਕ ਜਿਹੜੇ ਆ ਆਪੋ ਆਪਣੀ ਗੱਲ ਜਿਹੜੀ ਆ ਉਹ ਪੇਸ਼ ਕਰ ਰਹੇ ਆ ਕਿਉਂਕਿ ਦੇਖੋ ਐਡੀ ਜਲਦੀ ਜਦੋਂ ਉਹ ਆਈ ਪਹੁੰਚੀ ਤੇ ਨਾਲ ਦੇ ਨਾਲ ਹੀ ਸਿੱਧੀ ਜਿਹੜੀ ਫੌਕਸ ਨਿਊਜ਼ ਨੂੰ ਜਿਹੜੀ ਉਸਦੀ ਜਿਹੜੀ ਵੀਡੀਓ ਆ ਇਨਸਾਈਡ ਕੈਮਰੇਜ਼ ਦੀ ਜਿਹੜੀ ਉਹ ਵੀ ਨਾਲ ਦੇ ਨਾਲ ਜਿਹੜੀ ਉਹ ਪਹੁੰਚ ਗਈ ਸੀ ਤੇ ਜਿਸ ਤੋਂ ਬਾਅਦ ਦੇ ਵਿੱਚ ਪੂਰਾ ਇਸ ਟਾਈਮ ਮਸਲਾ ਜਿਹੜਾ ਉਹ ਚੱਲ ਰਿਹਾ ਹੈਗਾ ਆ। ਬੀਬੀ ਨੈਂਸੀ ਪਲੋਸੀ ਵੀ ਕਹਿੰਦੇ ਆ ਵੀ ਉਹ ਵੀ ਆਪਣੀ ਗੱਲ ਤੋਂ ਪਿੱਛੇ ਟੱਸ ਤੋਂ ਮਸ ਨਹੀਂ ਹੋ ਰਹੀ। ਹੁਣ ਦੇਖਦੇ ਆ ਵੀ ਇਹ ਮੁੱਦਾ ਜਿਹੜਾ ਕਿੰਨਾ ਕੁ ਚਿਰ ਹੋਰ ਗਰਮਾਇਆ ਰਹੂਗਾ। ਪਰ ਇਹ ਹਿਪੋਕ੍ਰੇਸੀ ਜਿਹੜੀ ਪੋਲੀਟੀਸ਼ੀਅਨਾਂ ਦੀ ਤਾਂ ਬਹੁਤ ਹੀ ਜ਼ਿਆਦਾ ਕਈ ਥਾਵਾਂ ਦੇ ਉੱਤੇ ਰੋਜ਼ਾਨਾ ਹੀ ਜਿਹੜੀ ਉਹ ਆਪਾਂ ਨੂੰ ਦੇਖਣ ਨੂੰ ਮਿਲਦੀ ਆ। ਕਹਿਣਾ ਇਹਨਾਂ ਨੇ ਕੁਛ ਹੁੰਦਾ ਤੇ ਕਰਨਾ ਇਹਨਾਂ ਨੇ ਜਿਹੜਾ ਕੁਛ
ਹੋਰ ਹੀ ਹੁੰਦਾ ਆ। ਸੋ ਇਹ ਸ਼ੌਪ ਵਾਲੀ ਬੀਬੀ ਕਹਿੰਦੀ ਹੁਣ ਮੈਨੂੰ ਜਿਹੜੀਆਂ ਆ ਬਹੁਤ ਹੀ ਹੇਟ ਵਾਲੇ ਟੈਕਸਟ ਮੈਸੇजेस ਮਿਲ ਰਹੇ ਹੈਗੇ ਆ, ਡੈਥ ਥ੍ਰੈਟਸ ਮਿਲ ਰਹੀਆਂ, ਤੇ ਈਵਨ ਕਹਿੰਦੀ ਇਹ ਵੀ ਕਿਹਾ ਜਾ ਰਿਹਾ ਵੀ ਮੇਰਾ ਜਿਹੜਾ ਹੇਅਰ ਸਲੂਨ ਆ ਉਹਨੂੰ ਅੱਗ ਲਾ ਦਿੱਤੀ ਜਾਊਗੀ। ਜੈਲਪ ਦੇ ਉੱਤੇ ਕਹਿੰਦੀ ਵੀ ਬਹੁਤ ਜ਼ਿਆਦਾ ਬੈਡ ਰਿਵਿਊ ਜਿਹੜੇ ਪਾ ਦਿੱਤੇ ਆ ਵੀ ਤਾਂ ਕਿ ਮੈਂ ਜਿਹੜਾ ਆ ਬਿਜ਼ਨਸ ਦੇ ਵਿੱਚ ਸਰਵਾਈਵ ਨਾ ਕਰ ਸਕਾਂ। ਜੀ ਇਹ ਵੀ ਹਰਜੋਤ ਸਿੰਘ ਜੀ ਗੱਲ ਆਈ ਸੀ ਵੀ ਇਸ ਦੇ ਲਈ ਡਾਲਰ ਵੀ ਕੁਝ ਇਕੱਠੇ ਕੀਤੇ ਗਏ ਆ ਵੀ ਇਸ ਦਾ ਸ਼ਾਇਦ ਬਿਜ਼ਨਸ ਇਸ ਨੂੰ ਮੂਵ ਕਰਨ ਦੇ ਲਈ ਆਈ ਥਿੰਕ 60 ਤੋਂ 70 ਹਜ਼ਾਰ ਡਾਲਰ ਆਲਰੇਡੀ ਇਸ ਦੇ ਲਈ ਇਕੱਠਾ ਹੋ ਗਿਆ। ਕੱਲ੍ਹ ਤੱਕ ਸੀ, ਹੋ ਸਕਦਾ ਆਲਰੇਡੀ ਇਸ ਨੂੰ ਜਿਹੜੇ ਵੱਧ ਡਾਲਰ ਵੀ ਜਿਹੜੇ ਉਹ ਇਕੱਠੇ ਹੋ ਗਏ। ਹੁਣ ਇਹ ਡੈਥ ਥ੍ਰੈਟ ਵਾਲਾ ਕੰਮ ਤਾਂ ਇੰਨਾ ਕੁ ਜ਼ਿਆਦਾ ਅਮਰੀਕਾ ਦੇ ਵਿੱਚ ਵਧਿਆ ਆ, ਕੋਈ ਰਾਸ਼ਟਰਪਤੀ ਦੇ ਖਿਲਾਫ ਬੋਲਦਾ ਤੇ ਉਹਨੂੰ ਤੇ ਜਿਹੜੇ ਆ ਜਦੋਂ ਉਹਨਾਂ ਦੇ ਸਪੋਰਟਰ ਜਿਹੜੇ ਕੁਝ ਬੋਲਦੇ ਆ ਤੇ ਉਹਨਾਂ ਨੂੰ ਵੀ ਇਹੀ ਕੁਝ ਜਿਹੜਾ ਇਸ ਟਾਈਮ ਸੁਣਨ ਨੂੰ ਦੇਖਣ ਨੂੰ ਜਿਹੜਾ ਉਹ ਮਿਲ ਰਿਹਾ। ਵੈਲਕਮ ਟੂ ਨਿਊ ਅਮਰੀਕਾ, ਇਹ ਨਵੀਂ ਰਿਐਲਿਟੀ ਅਮਰੀਕਾ ਦੀ ਬਣ ਰਹੀ ਆ ਵੀ ਇੰਨੀ ਜ਼ਿਆਦਾ ਹੇਟ ਆ ਇਸ ਟਾਈਮ ਇੱਥੇ ਵਧੀ ਹੋਈ ਆ। ਇਹ ਮਾੜੀ ਚੀਜ਼ ਹੈਗੀ ਆ ਫॉर ਦੀ ਬੈਟਰਮੈਂਟ ਆਫ ਅਮਰੀਕਾ। ਇਹ ਕੋਈ ਚੰਗਾ ਜਿਹੜਾ ਚਲਨ ਜਿਹੜਾ ਉਹ ਨਹੀਂ ਚੱਲ ਰਿਹਾ ਹੈਗਾ। ਸੋ ਇਹ ਸਾਰੇ ਕੁਛ ਇਕੱਲੇ ਜਿਹੜੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਗੋਰੇ ਕਾਲੇ ਹੀ ਆ। ਆਪਾਂ ਸੋਸ਼ਲ ਮੀਡੀਆ 'ਤੇ ਦੇਖਦੇ ਪੰਜਾਬੀ ਵੀ ਬਹੁਤ ਇਹਦੇ ਵਿੱਚ ਇਨਵੋਲਵ ਹੋਏ। ਪਿਛਲੇ ਦਿਨਾਂ 'ਚ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਗਾਲੀ ਗਲੋਚ ਵਾਲਾ ਮਾਹੌਲ ਜਿਹੜਾ ਆ ਪੰਜਾਬੀ ਰਿਪਬਲਿਕਨ ਅਤੇ ਪੰਜਾਬੀ ਡੈਮੋਕ੍ਰੇਟਸ ਦੇ ਵਿੱਚ ਚੱਲ ਰਿਹਾ। ਸੋ ਪਲੀਜ਼ ਇਹ ਕੰਮ ਨਾ ਕਰੋ, ਠੀਕ ਆ। ਹਰ ਇੱਕ ਦੇ ਡਿਫਰੈਂਸ ਆਫ ਓਪੀਨੀਅਨ ਹੋ ਸਕਦਾ, ਆਪਾਂ ਰਹਿਣਾ ਇਕੱਠੇ ਹੀ ਆ। ਇੱਥੇ ਬਹੁਤ ਛੋਟੀ ਕਮਿਊਨਿਟੀ ਆ, ਆਪਾਂ ਨੂੰ ਇੱਦਾਂ ਦੀ ਜਿਹੜੀ ਗੱਲਬਾਤ ਆ ਠੀਕ ਆ। ਇੰਡੀਆ ਦੇ ਵਿੱਚ ਤਾਂ ਜੋ ਗੰਦ ਪੈਂਦਾ ਹੀ ਪੈਂਦਾ ਆ, ਆਪਾਂ ਨੂੰ ਪਤਾ ਹੀ ਆ, ਪਰ ਇੱਥੇ ਜਿਹੜਾ ਆ ਆਪਾਂ ਇੱਦਾਂ ਦੀ ਗੱਲ ਨਾ ਕਰੀਏ। ਜੀ ਬਿਲਕੁਲ ਜੀ, ਪੋਲੀਟੀਸ਼ਨਾਂ ਦਾ ਕੰਮ ਆ ਡਿਵਾਈਡ ਕਰਨਾ ਤੇ ਆਪਣਾ ਜਿਹੜਾ ਉਹ ਰੂਲ ਕਰਨਾ। ਤੇ ਤੁਸੀਂ ਉਹਨਾਂ ਦੇ ਮੁੱਦਿਆਂ ਦੇ ਉੱਤੇ ਜਿਹੜੀ ਉਹ ਗੱਲ ਕਰੋ, ਜਿਹੜੀ ਚੀਜ਼ ਚੰਗੀ ਲੱਗਦੀ ਉਹਨਾਂ ਦੀ ਚੰਗੀ ਆ, ਜਿਹੜੀ ਮਾੜੀ ਆ ਉਹਨਾਂ ਨੂੰ ਮਾੜੀ ਵੀ ਜਿਹੜਾ ਉਹ ਆਖੋ। ਅਸਲੀ ਜਿਹੜਾ ਕਿਸੇ ਵੀ ਟੀਮ ਦਾ ਤਾਂ ਕਿਹੜੇ ਵੀ ਪੋਲੀਟੀਕਲ ਪਾਰਟੀ ਦਾ ਸਪੋਰਟਰ ਉਹੀ ਆ ਜਿਹੜਾ ਉਸ ਦੀ ਗਲਤੀ ਨੂੰ ਜਿਹੜਾ ਦੇਖ ਕੇ ਨਕਾਰੇ ਨਾ, ਤੇ ਇਨਫੈਕਟ ਜਿਹੜੀ ਉਸ ਨੂੰ ਸੁਧਾਰਨ ਦੇ ਲਈ ਆਪਣੇ ਜਿਹੜੀ ਪਾਰਟੀ ਦੇ ਉੱਤੇ ਆ ਉਹ ਪ੍ਰੈਸ਼ਰ ਜਿਹੜਾ ਉਹ ਪਾਵੇ। ਇਹ ਤਾਂ ਹੈ ਨਹੀਂ ਵੀ ਦੋਨੋਂ ਹੀ ਪਾਰਟੀਆਂ ਦੁੱਧ ਦੀਆਂ ਧੋਤੀਆਂ ਜਾਂ ਦੋਨੋਂ ਹੀ ਟੋਟਲੀ ਗਲਤ ਆ ਤੇ ਦੋਨੋਂ ਹੀ ਟੋਟਲੀ ਸਹੀ ਆ, ਇੱਦਾਂ ਕਿਤੇ ਵੀ ਜਿਹੜਾ ਉਹ ਨਹੀਂ ਹੁੰਦਾ। ਸੋ ਵਿੱਚ ਵਿਚਾਲੇ ਹੀ ਰਾਹ ਜਿਹੜੇ ਆ ਉਹ ਦੇਖਣਾ ਪੈਂਦਾ ਹੁੰਦਾ ਆ ਜੀ। ਤੇ ਆਪਾਂ ਇੱਥੇ ਹਰਜੋਤ ਸਿੰਘ ਜੀ ਇੱਕ ਬ੍ਰੇਕ ਲੈਂਦੇ ਆ ਤੇ ਬ੍ਰੇਕ ਤੋਂ ਬਾਅਦ ਜਿਹੜਾ ਵੈਸਟ ਕੋਸਟ ਦੇ ਵਿੱਚ ਬਹੁਤ ਹੀ ਖਤਰਨਾਕ ਹੀਟ ਵੇਵ ਆ ਰਹੀ ਆ ਉਹਦੇ ਬਾਰੇ ਆਪਾਂ ਜ਼ਰੂਰ ਡਿਸਕਸ ਕਰਾਂਗੇ, ਕਿਉਂਕਿ ਕੱਲ੍ਹ ਪਰਸੋਂ ਬਹੁਤ ਹੀ ਜ਼ਿਆਦਾ ਟੈਂਪਰੇਚਰ ਹੋਊਗਾ। ਉਹਦੇ ਬਾਰੇ ਆਪਾਂ ਡਿਟੇਲ 'ਚ ਡਿਸਕਸ ਕਰਦੇ ਹਾਂ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM। ਸੱਚੀ ਮੈਨੂੰ ਤਾਂ ਬਹੁਤ ਫਿਕਰ ਲੱਗੀ ਹੋਈ ਆ। ਪਹਿਲਾਂ ਘਰ ਮਸਾ ਪਸੰਦ ਆਇਆ ਤੇ ਹੁਣ ਮੈਟਰਸ ਤੇ ਫਰਨੀਚਰ ਲੈਣ ਵਾਸਤੇ ਪਤਾ ਨਹੀਂ ਕਿਹੜੇ ਸਟੋਰ 'ਚ ਜਾਣਾ ਪੈਣਾ। ਉਹ ਤੂੰ ਫਿਕਰ ਕਾਹਤੋਂ ਕਰਦੀ ਆ? ਆਪਾਂ ਚੱਲਦੇ ਆ ਮੈਟਰਸ ਐਂਡ ਫਰਨੀਚਰ ਐਕਸਪ੍ਰੈਸ ਵਾਲਿਆਂ ਦੇ। ਸਭ ਕੁਝ ਉੱਥੋਂ ਹੀ ਮਿਲ ਜਾਣਾ। ਪੂਰੇ ਘਰ ਦਾ ਫਰਨੀਚਰ, ਬੈਡਰੂਮ, ਲਿਵਿੰਗ ਰੂਮ, ਸੋਫਾਜ਼, ਸਾਰਾ ਕੁਝ $2000 ਦੇ ਵਿੱਚ 36 ਮਹੀਨੇ ਦੀ 0% ਇੰਟਰਸਟ ਉੱਤੇ ਫਾਈਨੈਂਸਿੰਗ ਵੀ ਕਰਦੇ ਹਨ। ਪੰਜਾਬ ਵਾਲੇ ਪੇਟੀ ਬੈੱਡ ਵੀ ਮਿਲਦੇ ਹਨ। ਸੋਫਾ ਸਟਾਰਟਿੰਗ $299 ਅਤੇ ਮੈਟਰਸ ਸਟਾਰਟਿੰਗ $99। ਬਿਊਟੀ ਰੈਸਟ ਜਾਂ ਹਰ ਕਿਸਮ ਦੇ ਮੈਟਰਸ ਵੀ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਹਰ ਇੱਕ ਨੂੰ ਬਹੁਤ ਹੀ ਵਧੀਆ ਡੀਲ ਦਿੰਦੇ ਹਨ। ਮੈਟਰਸ ਐਂਡ ਫਰਨੀਚਰ ਐਕਸਪ੍ਰੈਸ, ਰੋਜ਼ਵਿਲ, 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰॉस ਸਟੋਰ ਦੇ ਨਜ਼ਦੀਕ। ਕਾਲ ਅੰਮ੍ਰਿਤਸਰਾਂ 5304155959 530 415 5959 ਜਾਂ ਮੈਨੀ ਹੇਅਰ 5303007663। ਇਹਨਾਂ ਦੇ ਯੂਬਾ ਸਿਟੀ, ਫਾਲਸਮਾ ਤੇ ਡੇਵਿਸ ਵਿੱਚ ਵੀ ਲੋਕੇਸ਼ਨਸ ਹਨ। ਮੈਟਰਸ ਐਕਸਪ੍ਰੈਸ, ਰੋਜ਼ਵਿਲ। ਵਿਹਾਨੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ।
ਬੱਗਾ ਜਿਊਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜਿਊਲਰਸ ਸੈਕਰਾਮੈਂਟੋ। ਮੈਨੂੰ ਚੂੜੀਆਂ ਚੜਾ ਦੇ ਚੰਨ ਵੇ, ਮੈਂ ਠਮ ਠਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 692 8121 9166928121। ਨੂਰ ਮਹਿਲ ਜਿਊਲਰਸ ਸੈਕਰਾਮੈਂਟੋ 2840 ਡੈਲ ਪੈਸੋ ਰੋਡ ਸਵੀਟ 200 ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ। ਵੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼ ਇੱਥੇ ਹੋਮ, ਆਟੋ, ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਨਵਾਂ ਪਾਸਪੋਰਟ ਬਣਵਾਉਣਾ ਹੋਵੇ ਜਾਂ ਰੀਨਿਊ ਕਰਵਾਉਣਾ ਹੋਵੇ ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ-ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ, ਸਵੀਟ B, ਐਂਟੀਲੋਪ ਜਾਂ ਵਿਜ਼ਿਟ paddainsurance.com। ਕਾਲ 9166222822 916 622 2822। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਤੇ ਜਿਸ ਤਰ੍ਹਾਂ ਆਪਾਂ ਦੱਸਿਆ ਸੀ ਪਈ ਸੈਨ ਫਰਾਂਸਿਸਕੋ ਬੇ ਏਰੀਆ ਅਤੇ ਹੋਰ ਇੱਧਰ ਸੈਂਟਰਲ ਕੈਲੀਫੋਰਨੀਆ ਵੱਲ ਹੀਟ ਵੇਵ ਜਿਹੜੀ ਆ ਉਹ ਕੱਲ੍ਹ ਤੋਂ ਆ ਰਹੀ ਸਵੇਰ ਤੋਂ, ਅਤੇ ਬਹੁਤ ਹੀ ਜ਼ਿਆਦਾ ਜਿਹੜਾ ਟੈਂਪਰੇਚਰ ਹੋਊਗਾ 90s ਤੋਂ ਲੈ ਕੇ ਕਹਿੰਦੇ ਵੀ 115 ਡਿਗਰੀ ਤੱਕ ਇਹ ਟੈਂਪਰੇਚਰ ਜਾ ਸਕਦਾ ਹੈਗਾ। ਲੇਬਰ ਡੇ ਵੀਕਐਂਡ ਆ, ਛੁੱਟੀ ਵੀ ਹੋਣੀ ਆ ਮੰਡੇ ਨੂੰ ਬਹੁਤ ਸਾਰੇ ਲੋਕਾਂ ਦੀ। ਸੋ 11 ਵਜੇ ਸਵੇਰ ਦੇ ਸੈਚਰਡੇ ਤੋਂ ਲੈ ਕੇ ਸੋਮਵਾਰ ਦੇ 9 ਵਜੇ ਸ਼ਾਮ ਤੱਕ ਬਹੁਤ ਹੀ ਜ਼ਿਆਦਾ ਐਕਸੈਸਿਵ ਹੀਟ ਵਾਰਨਿੰਗ ਜਿਹੜੀ ਆ ਡਿਪਾਰਟਮੈਂਟ ਆਫ ਹੈਲਥ ਸਰਵਿਸਿਜ਼ ਆ ਉਹਨਾਂ ਵੱਲੋਂ ਇਸ਼ੂ ਕੀਤੀ ਗਈ ਹੈਗੀ ਆ। ਇੰਟੀਰੀਅਰ ਸੈਨ ਫਰਾਂਸਿਸਕੋ ਬੇ ਏਰੀਆ, ਇੰਟੀਰੀਅਰ ਸੈਂਟਰਲ ਕੋਸਟ। ਸੋ ਇਹਦਾ ਜਿਹੜਾ ਇੰਪੈਕਟ ਆ ਬਹੁਤ ਜ਼ਿਆਦਾ ਹੋ ਸਕਦਾ ਹੈਗਾ। ਸੋ ਸਾਰੇ ਹੀ ਜਿੰਨੇ ਲਿਸਨਰ ਸੁਣਦੇ ਹੀ ਆ ਪਲੀਜ਼ ਕਹਿੰਦੇ ਵੀ ਆਪਣੇ ਘਰਾਂ ਦੇ ਅੰਦਰ ਹੀ ਰਹੋ, AC ਵਗੈਰਾ ਠੰਡੀ ਜਗ੍ਹਾ ਦੇ ਉੱਤੇ ਰਹੋ, ਪਾਣੀ ਜਿਹੜਾ ਆ ਵੱਧ ਤੋਂ ਵੱਧ ਜਿਹੜਾ ਪੀਓ, ਗਰਮੀ ਸੂਰਜ ਤੋਂ ਬਚ ਕੇ ਰਹੋ, ਅਤੇ ਆਪਣੇ ਜਿੰਨੇ ਵੀ ਤੁਹਾਡੇ ਰਿਸ਼ਤੇਦਾਰ ਆ, ਨੇਬਰਸ ਆ, ਉਹਨਾਂ ਨੂੰ ਚੈੱਕ ਕਰਦੇ ਰਹੋ। ਜਿਹੜੇ ਯੰਗ ਬੱਚੇ ਹੈਗੇ ਆ ਉਹਨਾਂ ਨੂੰ ਜਦੋਂ ਕਾਰ ਦੇ ਵਿੱਚ ਆ ਅਤੇ ਕਦੇ ਵੀ ਕੋਈ ਅਨਅਟੈਂਡਡ ਨਾ ਛੱਡੋ, ਨਾਲ ਹੀ ਜਿਹੜਾ ਆ ਲੈ ਕੇ ਜਾਓ। ਜੀ ਬਿਲਕੁਲ। ਸੋ ਇਹ ਕਾਫੀ ਜ਼ਿਆਦਾ ਗਰਮੀ ਜਿਹੜੀ ਹੋਣੀ ਆ 110 ਡਿਗਰੀ ਕਈ ਥਾਵਾਂ ਦੇ ਉੱਤੇ, ਉਸ ਤੋਂ ਵੱਧ ਜਿਹੜਾ ਤਾਪਮਾਨ ਆ ਉਸ ਦੇ ਅਨੁਮਾਨ ਜਿਹੜੇ ਉਹ ਹੈਗੇ ਆ। ਅੱਜ ਉੱਦਾਂ ਬੇ ਏਰੀਆ ਦੇ ਵਿੱਚ ਹਰਜੋਤ ਸਿੰਘ ਜੀ ਦੇਖੋ ਲੱਗਦਾ ਨਹੀਂ ਵੀ ਕੱਲ੍ਹ ਨੂੰ ਇੰਨਾ ਟੈਂਪਰੇਚਰ ਜਿਹੜਾ ਹੋ ਜਾਣਾ। ਅੱਜ 80s ਦੇ ਥੱਲੇ ਜਿਹੜੇ ਆ ਉਸ ਦੇ ਵਿੱਚ ਜਿਹੜਾ ਉਹ ਰਹਿਣਾ ਹੈਗਾ ਆ। ਅਤੇ ਪਰ ਅਚਾਨਕ ਜਿਹੜੀ ਉਹ ਗਰਮੀ ਆ ਉਹ ਆ ਰਹੀ ਹੈਗੀ ਆ।
ਤੇ ਉਸ ਤੋਂ ਜਿਹੜਾ ਬਚਾਅ ਕਰਨਾ ਜਿਹੜਾ ਸਾਰਿਆਂ ਦੇ ਲਈ ਜ਼ਰੂਰੀ ਆ। ਤੇ ਬਿਜਲੀ ਵੀ ਜਿਹੜੀ ਉਹ ਜਾ ਸਕਦੀ ਹੈ, ਕਿਉਂਕਿ ਅਚਨਚੇਤੇ ਡਿਮਾਂਡ ਬਹੁਤ ਜ਼ਿਆਦਾ ਵਧਣੀ ਆ, ਗ੍ਰਿਡ ਦੇ ਉੱਤੇ ਭਾਰ ਜਿਹੜਾ ਉਹ ਜ਼ਿਆਦਾ ਪੈ ਸਕਦਾ ਆ ਤੇ ਕਈ ਥਾਵਾਂ ਦੇ ਉੱਤੇ ਬਿਜਲੀ ਜਿਹੜੀ ਉਹ ਗੁੱਲ ਹੋ ਸਕਦੀ ਆ। ਸੋ ਉਸ ਤੋਂ ਬਚਣ ਦੇ ਲਈ ਵੀ ਆਪੋ ਆਪਣਾ ਜਿਹੜਾ ਆ ਉਹ ਹੁਣ ਸਾਧਨ ਜਿਹੜੇ ਤੁਸੀਂ ਬਣਾ ਕੇ ਰੱਖਿਓ। ਇੰਡੀਆ ਵਿੱਚ ਤਾਂ ਪੰਜਾਬ ਦੇ ਵਿੱਚ ਤਾਂ ਪੱਖੀਆਂ ਜਿਹੜੀਆਂ ਉਹ ਲਈ ਫਿਰਦੇ ਸੀ, ਝੱਲਦੇ ਰਹਿੰਦੇ ਸੀ। ਹੁਣ ਕਾਪੀ ਕੂਪੀ ਲੱਭ ਰੱਖੋ, ਅਖਬਾਰ ਅਖਬੂਰ ਜੇ ਪਈ ਹੁੰਦੀ ਹੈ ਤੇ ਉਹ ਲੱਭ ਕੇ ਰੱਖੋ, ਫਿਰ ਉਹ ਵੀ ਜਿਹੜੀ ਨਾਲ ਨਾਲ ਝੱਲਣੀ ਜਿਹੜੀ ਉਹ ਪੈ ਸਕਦੀ ਹੁੰਦੀ ਆ। ਸੋ ਇਹ ਚੀਜ਼ਾਂ ਦੀ ਜਿਹੜੀ ਉਹ ਤਿਆਰੀ ਜਿਹੜੀ ਜ਼ਰੂਰ ਰੱਖੋ। ਤੇ ਜਿਹੜੇ ਕਾਮਿਆਂ ਨੇ ਬਾਹਰ ਕੰਮ ਕਰਨਾ ਆ ਉਹ ਬਹੁਤ ਹੀ ਜ਼ਿਆਦਾ ਇhtiyਾਤ ਦੇ ਨਾਲ ਜਿਹੜਾ ਉਹ ਰਹਿਣ, ਪਾਣੀ ਪੂਣੀ ਪੀਣ, ਸ਼ੇਡ ਦੇ ਰੈਸਟ ਵਿੱਚ। ਬ੍ਰੇਕਸ ਉਹਨਾਂ ਨੂੰ ਲੈਣੀਆਂ ਚਾਹੀਦੀਆਂ ਵੱਧ ਤੋਂ ਵੱਧ। ਜੀ ਸ਼ੇਡਡ ਜਿਹੜੀ ਜਗ੍ਹਾ ਹੈ ਜਿੱਥੇ ਛਾਂ ਵਾਲੀ ਆ ਉੱਥੇ ਰਹੋ, ਏਅਰ ਕੰਡੀਸ਼ਨ ਦੇ ਕੋਲ ਜਾਓ ਬ੍ਰੇਕ ਤੋਂ ਬਾਅਦ ਜੇ ਹੈਗਾ ਉੱਥੇ। ਤੇ ਕਹਿੰਦੇ ਵੀ ਜੇ ਕਿਸੇ ਨੂੰ ਜ਼ਿਆਦਾ ਹੀਟ ਆ ਗਈ ਆ ਤੇ ਬਿਲਕੁਲ ਹੀਟ ਸਟ੍ਰੋਕ ਵੀ ਹੋ ਸਕਦੀ ਆ ਉਹਦੇ ਨਾਲ, ਤੇ ਤੁਸੀਂ 911 ਫਿਰ ਕਾਲ ਕਰ ਸਕਦੇ ਹੋ ਜੀ। ਤੇ ਜਿਹੜੇ ਵੀ ਉੱਥੇ ਕੰਮ ਕਰਨ ਵਾਲੇ ਆ ਜਾਂ ਕਿਉਂਕਿ ਬਾਹਰ ਖੱਤਿਆਂ ਦੇ ਵਿੱਚ ਖੇਤਾਂ 'ਚ ਕੰਮ ਕਰਨ ਵਾਲੇ ਹੁੰਦੇ ਆ, ਜੇ ਉਹਨਾਂ ਦੇ ਮਾਲਕ ਵੀ ਇਸ ਚੀਜ਼ ਦਾ ਥੋੜ੍ਹਾ ਜ਼ਿਆਦਾ ਧਿਆਨ ਰੱਖਣ, ਪਾਣੀ ਪੂਣੀ ਉਹਨਾਂ ਨੂੰ ਦੇਣ। ਤੇ ਜਿਹੜੇ ਆਪ ਕੰਮ ਕਰਨ ਆ ਰਹੇ ਉਹ ਆਪਣਾ ਪਾਣੀ ਜਿਹੜਾ ਉਹ ਟਰਾਈ ਕਰੋ ਵੀ ਨਾਲ ਵੀ ਲੈ ਕੇ ਆਓ। ਤੇ ਸ਼ੇਡਡ ਏਰੀਆ ਵੀ ਜਿਹੜਾ ਹੋਵੇ, ਥੋੜ੍ਹਾ ਬਹੁਤਾ ਸਾਹ ਵੀ ਜਿਹੜਾ ਉਹ ਸਮੇਂ ਸਿਰ ਜਿਹੜਾ ਉਹ ਨਾਲ ਦੇ ਨਾਲ ਲੈਂਦੇ ਰਹੋ। ਕਿਉਂਕਿ ਹੁਣ ਦੇਖੋ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਕਈ ਕ੍ਰੌਪਸ ਜਿਹੜੀ ਕਾਸ਼ਤ ਜਿਹੜੀ ਉਹ ਇਸ ਟਾਈਮ ਚੱਲ ਰਹੀ ਹੈਗੀ ਆ, ਕਿਤੇ ਅੰਗੂਰ ਟੁੱਟ ਰਹੇ ਆ, ਕਿਤੇ ਬਦਾਮ ਲੈ ਰਹੇ ਆ, ਕਿਤੇ ਕੁਛ ਹੋ ਰਿਹਾ ਆ। ਸੋ ਸਾਰੀਆਂ ਚੀਜ਼ਾਂ ਨੂੰ ਜਿਹੜਾ ਮੱਦੇਨਜ਼ਰ ਰੱਖਦੇ ਹੋਏ ਜਿਹੜਾ ਉਹ ਧਿਆਨ ਜ਼ਰੂਰ ਜਿਹੜਾ ਖੇਤਾਂ ਵਾਲਿਆਂ ਨੂੰ ਹੁਣ ਜ਼ਿਆਦਾ ਰੱਖਣਾ ਚਾਹੀਦਾ ਹੈਗਾ ਆ। ਜੀ ਜੀ। ਅਗਲੀ ਖਬਰ ਜਿਹੜੀ ਆ ਲਿਵਿੰਗਸਟਨ ਕੈਲੀਫੋਰਨੀਆ ਤੋਂ ਆ ਰਹੀ ਹੈ। ਫੋਸਟਰ ਫਾਰਮ ਦੇ ਸੰਬੰਧ ਦੇ ਵਿੱਚ ਆਪਾਂ ਕਾਫੀ ਦਿਨਾਂ ਤੋਂ ਅਨਾਊਂਸ ਕਰ ਰਹੇ ਸੀ। ਸੋ ਕੱਲ੍ਹ ਰਾਤੀ ਜਿਹੜਾ ਆ ਉੱਥੇ ਇੱਕ ਕੈਂਡਲ ਲਾਈਟ ਵਿਜ਼ਲ ਕੀਤਾ ਗਿਆ। 100 ਦੇ ਕਰੀਬ ਕਹਿੰਦੇ ਲੋਕ ਵੱਖ-ਵੱਖ ਕਮਿਊਨਿਟੀਜ਼ ਤੋਂ ਪਹੁੰਚੇ ਹੋਏ ਸੀ, ਪੰਜਾਬੀ ਵੀ, ਸਪੈਨਿਸ਼ ਵੀ, ਗੋਰੇ ਵੀ, ਹੋਰ ਤੇ ਜਿਹੜੇ 9 ਦੇ ਕਰੀਬ ਕਰੋਨਾ ਵਾਇਰਸ ਦੇ ਨਾਲ ਜਿਹੜੇ ਆ ਉੱਥੇ ਫੋਸਟਰ ਫਾਰਮ ਦੇ ਵਿੱਚ ਕੰਮ ਕਰਦੇ ਸੀ ਜਿਨ੍ਹਾਂ ਦੀ ਮੌਤ ਹੋਈ ਆ, ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਕੈਂਡਲ ਲਾਈਟ ਵਿਜ਼ਲ ਜਿਹੜਾ ਉੱਥੇ ਕੀਤਾ ਗਿਆ ਸੀ। ਕਾਫੀ ਲੋਕ ਜਿਹੜੇ ਆ ਇਨਫੈਕਟਡ ਵੀ ਹੈਗੇ ਇਸ ਟਾਈਮ, 350 ਤੋਂ ਉੱਪਰ ਜਿਹੜੇ ਉੱਥੇ ਕੰਮ ਕਰ ਰਹੇ ਸੀ। ਹੁਣ ਟੈਂਪਰੇਰਲੀ ਜਿਹੜੀ ਆ ਉਹ ਸ਼ਟ ਡਾਊਨ ਕੀਤਾ ਗਿਆ ਹੈਗਾ, ਸਾਰੀ ਫੈਕਟਰੀ ਨਹੀਂ, ਉਹਦਾ ਕੁਛ ਹਿੱਸਾ ਜਿਹੜਾ ਆ ਉਹ ਸ਼ਟ ਡਾਊਨ ਕੀਤਾ ਗਿਆ ਆ। ਹੁਣ ਸੈਨੀਟਾਈਜੇਸ਼ਨ ਹੋਊਗੀ ਉਹਦੀ ਕੁਛ ਦਿਨ, ਤੇ ਉਸ ਤੋਂ ਬਾਅਦ ਫਿਰ ਜਿਹੜੀ ਆ ਉਸ ਨੂੰ ਦੁਬਾਰਾ ਖੋਲ੍ਹਿਆ ਜਾਊਗਾ। ਜੀ ਜੀ ਬਿਲਕੁਲ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਇਕਨੋਮਿਕ ਨੰਬਰਸ ਦੇ ਉੱਤੇ ਜੇ ਗੱਲ ਕਰਦੇ ਜਾਈਏ, ਪਿਛਲੇ ਮਹੀਨੇ ਦੇ ਵਿੱਚ 1.4 ਮਿਲੀਅਨ 14 ਲੱਖ ਨਵੀਆਂ ਜੋਬਾਂ ਜਿਹੜੀਆਂ US ਇਕੋਨਮੀ ਦੇ ਵਿੱਚ ਉਹ ਐਡ ਹੋਈਆਂ ਨੇ, ਜਿਸ ਦੇ ਚੱਲਦਿਆਂ ਲੇਬਰ ਡਿਪਾਰਟਮੈਂਟ ਨੇ ਜਿਹੜਾ ਉਹ ਦੱਸਿਆ ਆ ਵੀ ਜਿਹੜਾ ਅਨਇੰਪਲਾਇਮੈਂਟ ਦੀ ਜਿਹੜੀ ਦਰ ਹੈਗੀ ਆ ਉਹ 10% ਤੋਂ ਥੱਲੇ ਜਿਹੜੀ ਉਹ ਆ ਗਈ ਆ, 8.4% ਦੇ ਉੱਤੇ ਕਹਿੰਦੇ ਉਹ ਆ ਗਈ ਆ। ਜੂਨ ਦੇ ਵਿੱਚ ਬਿਲਕੁਲ ਅਪ੍ਰੈਲ ਦੇ ਵਿੱਚ ਇਹ ਪੀਕ ਦੇ ਉੱਤੇ ਸੀਗੀ, 14.7% ਜਿਹੜਾ ਆ ਬੇਰੁਜ਼ਗਾਰੀ ਦਰ ਜਿਹੜੀ ਉਹ ਪਹੁੰਚ ਗਈ ਸੀ। ਫਿਰ ਜੂਨ ਦੇ ਵਿੱਚ ਘਟ ਕੇ 10.2 ਦੇ ਉੱਤੇ ਆਈ, ਤੇ ਹੁਣ ਜਿਹੜੇ ਨਵੇਂ ਆંકੜਿਆਂ ਦੇ ਮੁਤਾਬਕ ਇਹ 8.4 ਦੇ ਉੱਤੇ ਜਿਹੜੀ ਉਹ ਪਹੁੰਚ ਚੁੱਕੀ ਆ। ਉਧਰ ਇੱਕ ਹੋਰ ਇਕੋਨਮਿਸਟ ਨੇ ਜਿਹੜੇ ਰੈਫਨਟਿਵ ਕਰਕੇ ਹੈਗੀ ਆ, ਰਿਫਾਈਨਟਿਵ ਉਹਨਾਂ ਦੀ ਰਿਪੋਰਟ ਦੇ ਮੁਤਾਬਕ ਉਹਨਾਂ ਨੇ ਅਨਇੰਪਲਾਇਮੈਂਟ ਨੂੰ 9.8% ਦੇ ਉੱਤੇ ਜਿਹੜਾ ਉਹ ਦੱਸਿਆ, ਤੇ 1.4 ਮਿਲੀਅਨ ਨਵੀਆਂ ਜੌਬਸ ਜਿਹੜੀਆਂ ਉਹ ਐਡ ਹੋਈਆਂ। ਕਹਿੰਦੇ ਵੀ ਇਸ ਟਾਈਮ ਸਭ ਤੋਂ ਵੱਧ ਜਿਹੜੀਆਂ ਜੌਬਸ ਦੀ ਡਿਮਾਂਡ ਦੇ ਵਿੱਚ ਆ ਸੇਲਸ ਪਰਸਨ, ਫੂਡ ਡਿਲੀਵਰੀ ਡਰਾਈਵਰ, ਰਜਿਸਟਰਡ ਨਰਸ, ਸੌਫਟਵੇਅਰ ਇੰਜੀਨੀਅਰ, ਸਟੋਰ ਐਸੋਸੀਏਟ, ਕੈਸ਼ੀਅਰ, ਫਾਈਨੈਂਸ਼ੀਅਲ ਐਡਵਾਈਜ਼ਰ, ਸਟਾਕ ਕਲਰਕ, ਟ੍ਰੇਨਿੰਗ ਸੁਪਰਵਾਈਜ਼ਰ ਤੇ ਪ੍ਰੋਜੈਕਟ ਮੈਨੇਜਰ। ਲਿੰਕਡਇਨ ਦੇ ਆંકੜੇ ਜਿਹੜੇ ਇਹ ਦੱਸਦੇ ਆ ਵੀ ਇਹਨਾਂ ਦੇ ਉੱਤੇ ਜਿਹੜੀ ਆ ਸਭ ਤੋਂ ਜ਼ਿਆਦਾ ਜਿਹੜੀ ਡਿਮਾਂਡ ਆ ਇਹਨਾਂ ਆંકੜਿਆਂ ਦੀ ਜਿਹੜੀ ਉਹ ਚੱਲ ਰਹੀ ਹੈਗੀ ਆ। ਤੇ ਦੇਖਦੇ ਹਾਂ ਵੀ ਇਸ ਦੇ ਨਾਲ ਕੀ ਅਨਇੰਪਲਾਇਮੈਂਟ ਦਰ ਜਿੰਨੀ ਹੋਰ ਘੱਟ ਹੋਵੇ ਤਾਂ ਉਨਾ ਜਿਹੜਾ ਉਹ ਚੰਗਾ ਆ। ਇੱਕ ਟਾਈਮ ਦੇ ਉੱਤੇ ਪੈਂਡੈਮਿਕ ਤੋਂ ਪਹਿਲਾਂ ਜਿਹੜੀ ਅਨਇੰਪਲਾਇਮੈਂਟ ਦਰ ਆ ਉਹ 3.5% ਦੇ ਉੱਤੇ ਜਿਹੜੀ ਆ ਉਹ ਪਹੁੰਚ ਚੁੱਕੀ ਸੀਗੀ, ਅਤੇ ਕਹਿੰਦੇ ਉਹ ਹਿਸਟੋਰੀਕਲੀ ਇਤਿਹਾਸਿਕ ਤੌਰ ਦੇ ਉੱਤੇ ਸਭ ਤੋਂ ਘੱਟ ਅਨਇੰਪਲਾਇਮੈਂਟ ਦਰ ਜਿਹੜੀ ਉਸ ਟਾਈਮ ਦੇ ਉੱਤੇ ਦੇਖੀ ਗਈ ਸੀਗੀ। ਤੇ ਸਟਾਕ ਮਾਰਕੀਟ ਦੀ ਜੇ ਗੱਲ ਕਰਦੇ ਜਾਈਏ, ਅੱਜ ਸਵੇਰੇ ਸਟਾਕ ਮਾਰਕੀਟ ਥੋੜ੍ਹੀ ਉੱਪਰ ਗਈ, ਪਰ ਉਸ ਤੋਂ ਬਾਅਦ ਫਿਰ 400 ਦੇ ਪੁਆਇੰਟ ਦੇ ਕਰੀਬ ਜਿਹੜੀ ਆ ਸਟਾਕ ਮਾਰਕੀਟ ਡਾਊਨ ਗਈ। S&P ਇੰਡੈਕਸ ਵੀ ਜਿਹੜਾ 1.7% ਡਾਊਨ ਗਿਆ। ਕੱਲ੍ਹ ਵੀ ਜਿਹੜੀ ਸਟਾਕ ਮਾਰਕੀਟ ਆ ਉਹ ਕਾਫੀ ਡਾਊਨ ਗਈ ਸੀਗੀ। ਜੀ ਡਾਓ ਜੋਨਸ ਦੇ ਵਿੱਚ ਕੱਲ੍ਹ ਤਾਂ 800 ਪੁਆਇੰਟਾਂ ਦੀ ਗਿਰਾਵਟ ਸੀਗੀ। ਅੱਜ ਜਿਹੜੀ ਡਾਓ ਜੋਨਸ ਜੋ ਜਿਸ ਮੌਕੇ ਹੁਣ ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਇਹ 270 ਪੁਆਇੰਟ ਜਿਹੜੀ ਇਸ ਟਾਈਮ ਥੱਲੇ ਆ, ਤੇ ਨੈਸਡੈਕ
ਜਿਹੜਾ ਆ ਉਹ ਵੀ 247 ਪੁਆਇੰਟ ਜਿਹੜਾ ਉਹ ਥੱਲੇ ਚੱਲ ਰਿਹਾ। S&P ਦੇ ਵਿੱਚ ਵੀ 51 ਪੁਆਇੰਟਾਂ ਦੀ ਜਿਹੜੀ ਗਿਰਾਵਟ ਆ ਉਹ ਦੇਖੀ ਗਈ ਹੈ ਅਜੇ, ਜਦ ਕਿ ਇਹ ਇੱਕ ਗੁੱਡ ਨਿਊਜ਼ ਵਿੱਚ ਹੈਗੀ ਆ ਵੀ ਅਨਇੰਪਲੋਇਮੈਂਟ ਦਰ ਜਿਹੜਾ ਉਹ ਘਟਿਆ ਆ ਅਤੇ ਨੰਬਰ ਆਫ ਜੌਬਸ ਜਿਹੜੀਆਂ ਐਡ ਹੋਈਆਂ ਆ ਉਸ ਦੇ ਵਿੱਚ ਜਿਹੜਾ ਉਹ ਵਾਧਾ ਹੈਗਾ ਆ। ਸੋ ਹੋਪਫੁਲੀ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੇ ਆ ਇਸ ਤਰੀਕੇ ਦੇ ਨਾਲ ਜਿਹੜਾ ਹੋਪਫੁਲੀ ਇਸ ਤਰੀਕੇ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਕੰਮ ਜਿਹੜਾ ਉਹ ਬੈਟਰ ਹੋਊਗਾ, ਅਨਇੰਪਲੋਇਮੈਂਟ ਦਰ ਜਿਹੜੀ ਹੋਰ ਘਟੇਗੀ ਅਤੇ ਇਕੋਨਮੀ ਜਿਹੜੀ ਆ ਉਹ ਬੂਸਟ ਹੋਵੇਗੀ। ਸੋ ਬਿਲਕੁਲ ਜਿਹੜੇ ਸ਼ੇਅਰਸ ਜੇ ਗੱਲ ਕਰਦੇ ਜਾਈਏ, ਐਪਲ ਤੇ ਟੈਸਲਾ ਦੇ ਲਗਾਤਾਰ 8 ਤੇ 9% ਕੱਲ੍ਹ ਡਾਊਨ ਗਏ ਸੀ ਅਤੇ ਅੱਜ ਵੀ ਉਹ ਕਾਫੀ ਜਿਹੜੀ ਸਟਰਗਲ ਕਰ ਰਹੇ ਆ। ਅੱਜ ਵੀ ਜਿਹੜੇ ਸਟਾਕ ਆ ਉਹ ਡਾਊਨ ਹੈਗੇ ਆ ਜੀ ਜੀ। ਅਤੇ ਇਹ ਇਕੋਨਮੀ ਦੀ ਗੱਲ ਆ। ਸੋ ਬਿਲਕੁਲ ਇੱਕ ਤਾਂ ਚੰਗੀ ਵੀ ਗੱਲ ਹੈਗੀ ਆ ਵੀ ਜਿਹੜੇ ਅਨਪਲਾਈਮੈਂਟ ਆ ਉਹ ਘਟਦੀ ਜਾ ਰਹੀ ਹੈਗੀ ਆ, 10% ਤੋਂ ਹੁਣ ਥੱਲੇ ਚੱਲ ਗਈ ਹੈਗੀ ਆ, ਕਿਉਂਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਅਨਪਲਾਈਡ ਹੋ ਜਾਣਾ। ਉਹ ਤੋਂ ਬਾਅਦ ਬਹੁਤ ਸਾਰੀਆਂ ਜਿਹੜੀਆਂ ਸਟੇਟਾਂ ਆ ਉਹਨਾਂ ਦਾ ਅਨਪਲਾਈਮੈਂਟ ਜਿਹੜਾ ਮਨੀ ਵੀ ਰਿਜ਼ਰਵ ਹੁੰਦਾ ਉਹ ਵੀ ਖਤਮ ਹੋ ਜਾਣਾ। ਇਹ ਇੱਕ ਬਹੁਤ ਖਤਰੇ ਵਾਲੀ ਘੰਟੀ ਹੁੰਦੀ ਆ। ਸੋ ਇਹਨੂੰ ਦੇਖਦੇ ਹੋਏ ਹੁਣ ਬਹੁਤ ਸਾਰੇ ਇਕੋਨੋਮਿਸਟ ਜਿਹੜੇ ਉਹ ਕਹਿ ਰਹੇ ਆ ਵੀ ਜਿਹੜਾ ਸੈਕਿੰਡ ਸਟਿਮੂਲਸ ਪੈਕੇਜ ਆ ਉਸ ਨੂੰ ਇਮੀਡੀਏਟਲੀ ਪਾਸ ਕਰ ਦੇਣਾ ਚਾਹੀਦਾ ਆ, ਕਿਉਂਕਿ ਜਿਹੜੀ ਇਕੋਨਮੀ ਆ ਹੁਣ ਥੋੜ੍ਹੀ ਦੁਬਾਰਾ ਕੀ ਪਿਕ ਹੋਣੀ ਸ਼ੁਰੂ ਹੋਈ ਆ, ਤਾਂ ਕਿ ਕਹਿੰਦੇ ਇੱਕ ਵਾਰੀ ਪੂਰਾ ਹੀ ਜਿਹੜਾ ਬੂਸਟ ਆ ਉਸ ਨੂੰ ਮਿਲ ਜਾਵੇ, ਤਾਂ ਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ ਫਿਰ ਜਿਹੜਾ ਅਮਰੀਕਾ ਆ ਨੰਬਰ 1 'ਤੇ ਪਹੁੰਚ ਜਾਵੇ। ਪਰ ਦੇਖੋ ਪਿਛਲੇ ਕੱਲ੍ਹ ਜਿਹੜੀ ਆ ਹਾਊਸ ਸਪੀਕਰ ਨੈਂਸੀ ਪਲੋਸੀ ਅਤੇ ਸਟੀਵਨ ਮਨੂਚਨ ਉਹਨਾਂ ਦੇ ਵਿੱਚ ਗੱਲਬਾਤ ਵੀ ਹੋਈ ਆ, ਕਹਿੰਦੇ ਥੋੜ੍ਹੀ ਜਿਹੀ ਪੋਜ਼ੀਟਿਵ ਹੋਈ ਹੈਗੀ ਆ। ਦੇਖੋ ਹੋਪਫੁਲੀ ਸ਼ਾਇਦ ਜੇ ਕੋਈ ਨਾ ਕੋਈ ਡੀਲ ਬਣ ਜਾਂਦੀ ਆ ਅਤੇ ਇਹ ਜਿਹੜਾ ਆ ਸਾਰੇ ਲੋਕਾਂ ਨੂੰ ਫਾਇਦਾ ਹੋਊਗਾ। ਸੋ ਓਵਰਆਲ ਫਿਰ ਜਿਹੜਾ ਮੁਲਕ ਆ ਉਹਨੂੰ ਵੀ ਫਾਇਦਾ ਹੋਊਗਾ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਇੱਕ ਮਾੜੀ ਖਬਰ ਆ ਰਹੀ ਆ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ। ਟੋਰਾਂਟੋ ਦੇ ਇੱਕ ਬੀਚ ਦੇ ਉੱਤੇ 2 ਭਰਾ ਜਿਹੜੇ ਆ ਕਿਸੇ ਹੋਰ ਦੀ ਜਾਨ ਬਚਾਉਂਦੇ ਹੋਏ ਆਪਣੀ ਜਾਨ ਜਿਹੜੀ ਉਹ ਗਵਾ ਬੈਠੇ। ਇਸ ਟਾਈਮ ਇਹਨਾਂ ਦੋਨਾਂ ਭਰਾਵਾਂ ਨੂੰ ਹੀਰੋਜ਼ ਜਿਹੜਾ ਆ ਉਹ ਆਖਿਆ ਜਾ ਰਿਹਾ ਆ। ਲੇਕ ਓਨਟਾਰੀਓ ਜਿਹੜੀ ਆ ਉਸ ਦੇ ਵਿੱਚ ਇਹ ਘਟਨਾ ਜਿਹੜੀ ਆ ਦੁਰਘਟਨਾ ਜਿਹੜੀ ਇਹ ਵਾਪਰੀ ਆ। ਰਾਘਵਾ ਕ੍ਰਿਸ਼ਟੀਪਤੀ ਜਿਹੜੇ ਉਸ ਦੇ ਜਿਹੜੇ 2 ਮੁੰਡੇ ਆ ਉਹ ਕਮਲ 23 ਸਾਲ ਜਿਹੜੀ ਉਸਦੀ ਜਿਹੜੀ ਉਮਰ ਜਿਹੜੀ ਉਹ ਦੱਸੀ ਜਾਂਦੀ ਆ। ਇਹ ਕਹਿੰਦੇ ਵੀ ਉਹ ਅਤੇ ਉਹਦਾ ਭਰਾ ਜਿਹੜਾ ਉੱਥੇ ਬੀਚ ਦੇ ਉੱਤੇ ਵਾਲੀਬਾਲ ਜਿਹੜੇ ਉਹ ਖੇਡ ਰਹੇ ਸੀਗੇ ਸ਼ਾਮ ਨੂੰ ਆ। ਇਹ ਇੰਡੀਆ ਦੇ ਆਜ਼ਾਦੀ ਦਾ ਦਿਹਾੜਾ ਜਿਹੜਾ ਮਨਾਉਣ ਦੇ ਲਈ ਉੱਥੇ ਪਹੁੰਚੇ ਹੋਏ ਸੀ ਅਤੇ ਜਦ ਕਹਿੰਦੇ ਵੀ ਉਹਨਾਂ ਨੇ ਕਿਸੇ ਦੀਆਂ ਚੀਖਾਂ ਪੁਕਾਰਾਂ ਜਿਹੜੀਆਂ ਉਹ ਸੁਣੀਆਂ ਵੀ ਕੋਈ ਡਰਾਊਨ ਕਰ ਰਿਹਾ ਸੀ, ਕੋਈ ਡੁੱਬ ਰਿਹਾ ਸੀਗਾ ਅਤੇ ਕਹਿੰਦੇ ਵੀ ਉਹਨਾਂ ਨੇ ਅਤੇ ਕਈਆਂ ਨੇ ਜਿਹੜੀ ਇਸ ਦੇ ਵਿੱਚ ਉਹਨਾਂ ਨੂੰ ਬਚਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ। ਇਹਨਾਂ ਨੇ ਵੀ ਉਸ ਦੇ ਵਿੱਚ ਜਿਹੜੀ ਉਹ ਛਾਲ ਮਾਰੀ ਪਾਣੀ 'ਚ ਵੀ ਜਿਹੜੇ ਡੁੱਬ ਰਹੇ ਆ ਉਹਨਾਂ ਨੂੰ ਬਚਾ ਲਿਆ ਜਾਵੇ। ਕਮਲ ਵੀ ਕਹਿੰਦੇ ਇੱਕ ਸਟਰੋਂਗ ਸਵਿਮਰ ਜਿਹੜਾ ਉਹ ਦੱਸਿਆ ਜਾਂਦਾ ਸੀ ਅਤੇ ਜਾਣਿਆ ਜਾਂਦਾ ਸੀ ਵੀ ਦੂਜਿਆਂ ਦੀ ਜਿਹੜੀ ਉਹ ਮਦਦ ਕਰਦਾ ਆ, ਅਤੇ ਪਰ ਕਹਿੰਦੇ ਵੀ ਰੱਬ ਨੂੰ ਕਹਿ ਲਓ ਵੀ ਕੁਛ ਹੋਰ ਹੀ ਮਨਜ਼ੂਰ ਸੀਗਾ। ਉਹ ਆਪ ਉਹਨਾਂ ਨੂੰ ਬਚਾਉਂਦੇ ਆਪ ਜਿਹੜੇ ਆ ਇਸ ਦੇ ਵਿੱਚ ਜਿਹੜੇ ਉਹ ਡੁੱਬ ਗਏ। ਅਤੇ ਨਾਲ ਹੀ ਉਸਦਾ ਜਿਹੜਾ ਵੱਡਾ ਭਰਾ 29 ਸਾਲਾਂ ਦਾ ਜਿਸ ਦਾ ਨਾਮ ਪਵਨ ਜਿਹੜਾ ਉਹ ਦੱਸਿਆ ਜਾਂਦਾ ਆ, ਉਹ ਵੀ ਕਹਿੰਦੇ ਆ ਵੀ ਉਹਨਾਂ ਬੱਚਿਆਂ ਨੂੰ ਬਚਾਉਣ ਦੇ ਲਈ ਫਿਰ ਉੱਤੇ ਗਿਆ ਸੀਗਾ ਅਤੇ ਉਸ ਦੀ ਵੀ ਜਿਹੜੀ ਉਹ ਮੌਤ ਹੋ ਗਈ। ਉਸ ਦੇ ਪਿਓ ਦੇ ਲਈ ਤਾਂ ਬਹੁਤ ਹੀ ਇਹ ਡੂੰਘਾ ਜਿਹੜੀ ਇਹ ਸੱਟ ਹੈਗੀ ਆ। ਕਹਿੰਦੇ ਵੀ 2 ਹਫ਼ਤੇ ਤੋਂ ਉੱਤੇ ਦਾ ਸਮਾਂ ਹੋ ਗਿਆ। ਕਹਿੰਦਾ ਉਸਦੇ ਉਹਨਾਂ ਦੇ ਪਿਤਾ ਦੇ ਦੁਆਰਾ ਇਹ ਕਿਹਾ ਜਾ ਰਿਹਾ ਆ ਰਾਘਵਾ ਦੇ ਦੁਆਰਾ ਵੀ ਅਜੇ ਤੱਕ ਉਹ ਉਸਨੇ ਸੌਂ ਕੇ ਨਹੀਂ ਦੇਖਿਆ। ਮੈਂ ਕਹਿੰਦਾ ਵੀ ਜਿੱਧਰ ਵੀ ਦੇਖਦਾ ਹਾਂ ਮੈਨੂੰ ਉਹੀ ਆਪਣੇ ਜਿਹੜੇ ਮੁੰਡੇ ਆ ਉਹ ਨਜ਼ਰ ਆਉਂਦੇ ਆ। ਇਹ ਬਿਲਕੁਲ ਉਸੇ ਤਰੀਕੇ ਦੇ ਨਾਲ ਹੀ ਹਰਜੋਤ ਸਿੰਘ ਜੀ ਇਹ ਘਟਨਾ ਵਾਪਰੀ ਹੈ ਜਿੱਦਾਂ ਆਪਾਂ ਦੇਖਿਆ ਸੀ ਵੀ ਮਨਜੀਤ ਸਿੰਘ ਜਿਸ ਨੇ ਫਰੈਜ਼ਨੋ ਦੇ ਇਲਾਕੇ ਦੇ ਵਿੱਚ ਹੋਰ ਬੱਚਿਆਂ ਦੀ ਜਾਨ ਜਿਹੜੀ ਉਹ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਉਹ ਆਪਣੀ ਜਾਨ ਜਿਹੜੀ ਉਹ ਗਵਾ ਬੈਠਾ ਸੀਗਾ, ਉਸ ਨੂੰ ਵੀ ਸਾਰੇ ਲੋਕ ਹੀਰੋ ਜਿਹੜਾ ਉਹ ਆਖ ਰਹੇ ਸੀਗੇ। ਅਤੇ ਇੱਥੇ ਟੋਰਾਂਟੋ ਦੇ ਵਿੱਚ ਵੀ ਇਹ ਘਟਨਾ ਜਿਹੜੀ ਦੁਰਘਟਨਾ ਵਾਪਰੀ ਆ, ਬਹੁਤ ਮਾੜੀ ਗੱਲ ਜਿਹੜੀ ਇਹ ਵਾਪਰੀ ਆ ਵੀ ਪਰਿਵਾਰ ਦੇ ਦੋਨੋਂ ਹੀ ਨੌਜਵਾਨ ਜਿਹੜੇ ਪੁੱਤ ਆ ਉਹ ਕਿਸੇ ਹੋਰ ਨੂੰ ਬਚਾਉਂਦੇ ਆਪ ਜਿਹੜੇ ਆ ਉਹ ਚੜ੍ਹਾਈ ਕਰ ਗਏ ਹੈਗੇ ਆ। ਸੋ ਬਿਲਕੁਲ ਕੈਨੇਡਾ ਦੇ ਵਿੱਚ ਲੇਕਸ ਦੇ ਵਿੱਚ ਅਤੇ ਦਰਿਆਵਾਂ ਦੇ ਵਿੱਚ ਡੁੱਬ ਕੇ ਮਰਨ ਦੀਆਂ ਜਿਹੜੀਆਂ ਖਬਰਾਂ ਆ ਮੌਤ ਦੀਆਂ ਉਹ ਬਹੁਤ ਜ਼ਿਆਦਾ ਆ ਰਹੀਆਂ। ਪਿਛਲੇ ਲਗਭਗ ਮਹੀਨੇ ਤੋਂ ਮੇਰੇ ਖਿਆਲ ਨਾਲ 10 ਤੋਂ ਵੱਧ ਮੌਤਾਂ ਜਿਹੜੀਆਂ ਆ ਯੰਗ ਨੌਜਵਾਨ ਜਿਹੜੇ ਆ ਮੋਸਟਲੀ ਸਟੂਡੈਂਟ ਉਹਨਾਂ ਦੀਆਂ ਹੋਈਆਂ ਹੈਗੀਆਂ ਜੀ। ਬਿਲਕੁਲ ਉੱਥੇ ਪਾਣੀ ਦਾ ਵਹਾਅ ਬਹੁਤ ਤੇਜ਼ ਰਹਿੰਦਾ ਆ। ਕਈ ਵਾਰੀ ਅਨੁਮਾਨ ਜਿਹੜਾ ਆ ਉਸ ਚੀਜ਼ ਦਾ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਨਹੀਂ ਲੱਗਦਾ ਅਤੇ ਜਿਸ ਕਰਕੇ ਜਿਹੜੀ ਇਹ ਸਮੱਸਿਆ ਜਿਹੜੀ ਉਹ
ਆਉਂਦੀ ਹੈਗੀ ਹੈ ਪ੍ਰੋਬਲਮ ਜਿਹੜੀ ਉਹ ਆਉਂਦੀ ਆ ਵੀ ਲੋਕ ਸੋਚਦੇ ਆ ਵੀ ਕੋਈ ਨਹੀਂ ਜਿਹੜੇ ਉਹ ਅਸੀਂ ਠੀਕ ਆ। ਹੁਣ ਦੇਖੋ ਦੱਸਿਆ ਜਾ ਰਿਹਾ ਵੀ ਇੱਕ ਜਿਹੜਾ ਬੱਚਾ ਹੈ ਉਹ ਬਹੁਤ ਤਗੜਾ ਸਵਿਮਰ ਸੀਗਾ, ਫਿਰ ਵੀ ਉਸ ਦੇ ਬਾਵਜੂਦ ਜਿਹੜੇ ਇਹਨਾਂ ਚੀਜ਼ਾਂ ਦੇ ਵਿੱਚ ਇਹ ਦੁਰਘਟਨਾਵਾਂ ਜਿਹੜੀਆਂ ਉਹ ਵਾਪਰ ਜਾਂਦੀਆਂ ਆ। ਇਹ ਪਾਣੀ ਵਰਗੀ ਜਿਹੜੀ ਚੀਜ਼ ਆ, ਨੋ ਡਾਊਟ ਤੁਸੀਂ ਇੰਜੋਏ ਕਰਨ ਦੇ ਲਈ, ਫਨ ਕਰਨ ਦੇ ਲਈ ਜਿਹੜੇ ਉਹ ਜਾਂਦੇ ਆ, ਪਰ ਜਿੱਥੇ ਇੱਦਾਂ ਤੇਜ਼ ਬਹਾਵ ਵਾਲੀਆਂ ਜਿਹੜੀਆਂ ਚੀਜ਼ਾਂ ਹੋਣੀਆਂ, ਇਹ ਵੈਸੇ ਤਾਂ ਇਹ ਲੇਕ ਸੀਗੀ, ਉੱਥੇ ਬਹਾਵ ਤਾਂ ਇੰਨਾ ਤੇਜ਼ ਜਿਹੜਾ ਉਹ ਨਹੀਂ ਹੋਵੇਗਾ, ਪਰ ਫਿਰ ਵੀ ਉਸ ਦੇ ਬਾਵਜੂਦ ਕਈ ਵਾਰੀ ਜਿਹੜੇ ਅਣਅਥਨੀ ਜਿਹੜੀ ਆ ਇੱਦਾਂ ਦੀ ਉਹ ਵਾਪਰ ਜਾਂਦੀ ਆ। ਸੋ ਬਹੁਤ ਹੀ ਜ਼ਿਆਦਾ ਸਤਰਕ ਜਿਹੜਾ ਉਹ ਤੁਹਾਨੂੰ ਰਹਿਣ ਦੀ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਜ਼ਰੂਰਤ ਰਹਿੰਦੀ ਹੈਗੀ ਆ ਜੀ। ਅਗਲੀ ਖਬਰ ਬੇ ਏਰੀਆ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਈਵਨ ਦੋ ਕਰੋਨਾ ਵਾਇਰਸ ਦਾ ਕਾਫੀ ਜਿਹੜਾ ਡਰ ਹੈਗਾ ਆ, ਪਰ ਕਹਿੰਦੇ 1 ਦਰਜਨ ਦੇ ਕਰੀਬ ਬੇ ਏਰੀਏ ਦੇ ਜਿਹੜੇ ਸਕੂਲਸ ਆ ਉਹਨਾਂ ਨੂੰ ਜਿਹੜਾ ਆ ਓਪਨ ਕਰਨ ਦਾ ਵੇਵਰ ਦੇ ਦਿੱਤਾ ਗਿਆ ਹੈਗਾ ਆ। ਸਕੂਲਸ ਜਿਹੜੇ ਹੈਗੇ ਆ ਸੈਨ ਮਟਿਓ, ਮਰੀਨ, ਕੋਂਟਰਾ ਕੋਸਟਾ ਅਤੇ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਜਿਹੜੇ ਖੁੱਲ੍ਹਣ ਜਾ ਰਹੇ ਹੈਗੇ ਆ। ਸੋ ਕੁਛ ਕੁ ਰਿਸਟ੍ਰਿਕਸ਼ਨਾਂ ਜਿਹੜੀਆਂ ਆ ਉਹ ਹੈਲਥ ਡਿਪਾਰਟਮੈਂਟ ਵੱਲੋਂ ਇਹਨਾਂ ਕਾਉਂਟੀਜ਼ ਦੇ ਵਿੱਚ ਜਿਹੜੀਆਂ ਲੂਜ਼ ਕੀਤੀਆਂ ਗਈਆਂ, ਘਟਾਈਆਂ ਗਈਆਂ ਆ, ਤਾਂ ਕਿ ਜਿਹੜੇ ਬੱਚੇ ਆ ਉਹ ਸਕੂਲਾਂ ਦੇ ਵਿੱਚ ਜਾ ਸਕਣ। ਸੋ ਕਾਫੀ ਸਕੂਲਾਂ ਦੀ ਲਿਸਟ ਆ, ਗੂਗਲ ਦੇ ਉੱਤੇ ਸਰਚ ਕਰ ਸਕਦੇ ਜਿਹੜੇ ਬੇ ਏਰੀਏ ਦੇ ਵਿੱਚ ਰਹਿੰਦੇ ਹੈਗੇ ਆ, ਕਿਹੜੇ ਜਿਹੜੇ ਸਕੂਲ ਆ ਉਹ ਓਪਨ ਹੋਣ ਜਾ ਰਹੇ ਆ। ਵੈਸੇ ਤਾਂ ਤੁਹਾਡੇ ਘਰਾਂ ਦੇ ਵਿੱਚ ਈਮੇਲ ਜਾਂ ਫੋਨ ਦੇ ਉੱਤੇ ਮੈਸੇਜ ਆ ਗਏ ਹੋਣੇ ਆ ਵੀ ਇਹ ਸਕੂਲ ਜਿਹੜੇ ਆ ਖੁੱਲ੍ਹਣ ਜਾ ਰਹੇ ਹੈਗੇ ਆ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, EDD ਕਹਿੰਦੇ ਆ ਵੀ ਹੁਣ ਆਪ ਮੰਨਦੀ ਆ ਵੀ ਕਈ ਤਰੀਕੇ ਦਾ ਫਰਾਡ ਜਿਹੜਾ ਉਹ ਹੋਇਆ ਹੋ ਸਕਦਾ ਆ, ਉਹਨਾਂ ਦਾ ਹੁਣ ਆਡਿਟ ਵੀ ਜਿਹੜਾ ਉਹ ਹੋਵੇਗਾ। ਇੰਪਲੋਇਮੈਂਟ ਡਿਵੈਲਪਮੈਂਟ ਡਿਪਾਰਟਮੈਂਟ ਜਿਹੜਾ ਹੈਗਾ ਆ ਕੈਲੀਫੋਰਨੀਆ ਦਾ, ਉਹਨਾਂ ਨੇ ਜਿਹੜਾ ਉਹ ਦੱਸਿਆ ਕਈ ਲਾਅ ਮੇਕਰਸ ਨੇ ਤਾਂ ਇਸ ਨੂੰ ਐਬਸੋਲੂਟ ਡਿਜ਼ਾਸਟਰ ਜਿਹੜਾ ਆ ਉਹ ਆਖਿਆ ਆ ਵੀ EDD ਦੀ ਜਿਹੜੀ ਕਾਰਜਕਾਰੀ ਰਹੀ ਆ ਇਸ ਪੈਂਡੈਮਿਕ ਦੇ ਦੌਰਾਨ। ਕਹਿੰਦੇ ਵੀ ਜੋਬਲੈਸ ਵਰਕਰਸ ਨੂੰ ਜਿਹੜੀ ਪੇਮੈਂਟ ਮਿਲਣੀਆਂ ਸੀਗੀਆਂ ਕਿੰਨੀਆਂ, ਉਸ ਦੇ ਵਿੱਚ ਜਿਹੜੀ ਉਹਨਾਂ ਨੂੰ ਡਿਲੇ ਆ ਰਿਹਾ ਆ, ਕਈਆਂ ਦੇ ਅਜੇ ਤੱਕ ਜਿਹੜੇ ਉਹ ਸਰਟੀਫਾਈ ਨਹੀਂ ਹੋ ਰਹੇ, ਕਈਆਂ ਦੇ ਜਿਹੜੇ ਕੇਸ ਆ ਉਹ ਪੂਰੀ ਤਰ੍ਹਾਂ ਜਿਹੜੇ ਪ੍ਰੋਸੈਸ ਆ ਉਹ ਵੀ ਜਿਹੜੇ ਉਹ ਨਹੀਂ ਹੋਏ। ਸੈਨੇਟਰ ਮਲੀਸਾ ਮਲੈਂਡਸ ਜਿਹੜੇ ਲੇਕ ਐਲਸੀਨੋਰ ਤੋਂ ਹੈਗੇ ਨੇ, ਉਹਨਾਂ ਨੇ ਕਿਹਾ ਵੀ ਕੀ ਆਪਾਂ ਹੁਣ ਇਸ ਦੇ ਪ੍ਰਤੀ ਸੀਰੀਅਸ ਹੋ ਸਕਦੇ ਹਾਂ ਵੀ ਜਿਹੜਾ ਡਿਜ਼ਾਸਟਰ ਇਸ ਟਾਈਮ ਚੱਲ ਰਿਹਾ ਆ EDD ਦੇ ਵਿੱਚ, ਵੀ ਮਿਲੀਅਨਸ ਆਫ ਕੈਲੀਫੋਰਨੀਆ ਵਾਲੇ ਅਜੇ ਵੀ ਵੇਟ ਕਰ ਰਹੇ ਆ ਸਟੇਟ ਦੀ ਅਸਿਸਟੈਂਸ ਦੇ ਲਈ, ਅਤੇ ਉਹਨਾਂ ਨੂੰ ਅਜੇ ਤੱਕ ਕੁਝ ਵੀ ਜਿਹੜਾ ਉਹ ਨਹੀਂ ਮਿਲਿਆ। ਅਤੇ ਕਹਿੰਦੇ ਵੀ ਇਹ ਜਿਹੜਾ ਕਾਰਜਕਾਰੀ ਆ EDD ਦੀ ਇਹ ਬਿਲਕੁਲ ਨਿੰਦਣਯੋਗ ਆ ਅਤੇ ਇਸ ਨੂੰ ਜਿਹੜਾ ਉਹ ਸਵੀਕਾਰ ਨਹੀਂ ਕੀਤਾ ਜਾ ਸਕਦਾ। ਸੋ ਇਹ ਕਹਿੰਦੇ ਵੀ ਉਹਨਾਂ ਨੇ ਇੱਕ ਬੰਦੇ ਨੇ ਦੱਸਿਆ ਵੀ ਕਹਿੰਦੇ 116 ਐਨਵੈਲਪ ਜਿਹੜੇ ਆ ਇੱਕ ਪਰਿਵਾਰ ਨੂੰ, ਉਹਦੇ ਕੰਸਟੀਚੂਐਂਟ ਨੂੰ, ਉਹਦੇ ਘਰੇ ਜਿਹੜੇ ਉਹ ਆਏ ਆ, ਸਾਰੇ ਦੇ ਸਾਰੇ ਉਸੇ ਦੇ ਐਡਰੈਸ ਨੂੰ ਜਿਹੜੇ ਉਹ ਪਹੁੰਚੇ ਸੀਗੇ। ਅਤੇ ਕਹਿੰਦੇ ਵੀ ਈਵਨ ਦੋ ਉਹ ਇੰਪਲੋਇਡ ਸੀਗਾ ਅਤੇ ਉਹਨੇ ਜੋਬਲੈਸ ਬੈਨੀਫਿਟ ਦੇ ਲਈ ਜਿਹੜਾ ਅਪਲਾਈ ਵੀ ਨਹੀਂ ਸੀ ਕੀਤਾ ਹੋਇਆ, ਤਾਂ ਵੀ ਉਹਨੂੰ 116 ਐਨਵੈਲਪ ਜਿਹੜੇ EDD ਦੇ ਜਿਹੜੇ ਉਹ ਪਹੁੰਚ ਗਏ। ਤੁਸੀਂ ਆਪ ਹੀ ਦੇਖ ਲਓ ਵੀ ਹਾਲਾਤ EDD ਦੇ ਅੰਦਰ ਖਾਤੇ ਜਿਹੜੇ ਉਹ ਕੀ ਹੋ ਰਹੇ ਹੋਣਗੇ। ਸੋ ਇਸ ਟਾਈਮ ਪੂਰਾ ਜਿਹੜਾ ਲਾਅ ਮੇਕਰਸ ਦੇ ਦੁਆਰਾ ਜ਼ੋਰ ਪਾਇਆ ਜਾ ਰਿਹਾ ਆ ਵੀ ਇਸ ਦਾ ਚੰਗੀ ਤਰੀਕੇ ਦੇ ਨਾਲ ਆਡਿਟ ਹੋਵੇ, ਪਤਾ ਲੱਗੇ ਵੀ ਕੀ ਜਿਹੜਾ ਆ ਅੰਦਰ ਖਾਤੇ ਜਿਹੜਾ ਉਹ ਚੱਲ ਰਿਹਾ ਹੈਗਾ ਆ, ਅਤੇ ਕਿੰਨੀ ਜਿਹੜੀ ਆ ਇਸ ਦੇ ਵਿੱਚ ਘਪਲੇਬਾਜ਼ੀ ਤਾਂ ਨਹੀਂ ਕਿਤੇ ਜਿਹੜੀ ਉਹ ਹੋਈ। ਲੋਕਾਂ ਨੇ ਵੀ ਜਿਹੜਾ ਇਸ ਦਾ ਜਿਹੜਾ ਫਾਇਦਾ ਗਲਤ ਚੱਕਿਆ ਹੋਣਾ ਆ, ਅਤੇ ਬਾਕੀ EDD ਦੀ ਜਿਹੜੀ ਆਪ ਹੀ ਨੇ ਕੁਛ ਕਹਿ ਲਓ ਵੀ ਨਕੰਮੇਪਣ ਦੇ ਕਰਕੇ ਉਹਨਾਂ ਨੇ ਲੋਕਾਂ ਦੀਆਂ ਜਿਹੜੀਆਂ ਕਈ ਆਸਾਂ ਉਮੀਦਾਂ ਆ ਉਹਨਾਂ ਦੇ ਉੱਤੇ ਵੀ ਪਾਣੀ ਜਿਹੜਾ ਉਹ ਫੇਰ ਦਿੱਤਾ ਹੋਣਾ ਆ ਜੀ। ਸੋ ਕੈਲੀਫੋਰਨੀਆ ਦੇ ਵਿੱਚ ਤਾਂ ਇਕੱਲਾ EDD ਨਹੀਂ, ਬਾਕੀ ਵੀ ਜਿਹੜੇ ਗਵਰਨਮੈਂਟ ਦੇ ਆਫਿਸਰਸ ਆ ਉਹਨਾਂ ਦਾ ਬਹੁਤ ਬੁਰਾ ਹਾਲ ਆ ਇਸ ਵੇਲੇ। DMV ਦਾ ਦੇਖ ਲਓ, ਕਾਉਂਟੀ ਹੈਲਥ ਆਫਿਸਰਸ ਜਿਹੜੇ ਆ ਉਹ ਮੋਸਟਲੀ ਬੰਦ ਕਰਕੇ ਰੱਖੇ ਹੋ ਆ। ਲੋਕ ਕਈਆਂ ਨੂੰ ਇੰਸ਼ੋਰੈਂਸ ਨਹੀਂ ਮਿਲ ਰਹੀ, ਕਾਰਡ ਨਹੀਂ ਹੈ, ਕਾਲਾਂ ਕਰਦੇ ਆ, ਕਾਲ ਨਹੀਂ ਚੱਕਦੇ। ਸੋ ਇਹ ਕਾਫੀ ਜਿਹੜੀ ਆ ਇਸ ਵੇਲੇ ਜਿਹੜੀ ਸਿਚੁਏਸ਼ਨ ਆ ਬੈਡ ਚੱਲ ਰਹੀ ਹੈ। ਇਹ ਤਾਂ ਕੈਲੀਫੋਰਨੀਆ ਸਟੇਟ ਦੀ ਆ, ਬਾਕੀ ਸਟੇਟਾਂ ਦਾ ਹਜੇ ਸਾਨੂੰ ਅਪਡੇਟ ਨਹੀਂ ਹੈ। ਜੇ ਕੋਈ ਸਾਡਾ ਸਰੋਤਾ ਲੇਟਰ ਔਨ ਸਾਂਝੀ ਵੀ ਕਰਨਾ ਚਾਹੁੰਦਾ ਹੋਇਆ ਆਉਣ ਵਾਲੇ ਦਿਨਾਂ 'ਚ ਤਾਂ ਆਪਾਂ ਦੱਸ ਸਕਦੇ ਹੈਗੇ ਆ ਜੀ। ਅਤੇ ਸਮਾਂ ਵੀ ਹਰਜੋਤ ਸਿੰਘ ਜੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਇੱਥੇ ਹੀ ਜਿਹੜਾ ਉਹ ਸਮਾਪਤ ਹੈਗਾ ਆ। ਬਾਕੀ ਇਕੋਨਮੀ ਨੂੰ ਲੈ ਕੇ ਸਾਰੇ ਜਾਣੇ ਜਿਹੜੀਆਂ ਆ ਉਹ ਧਿਆਨ ਦੇ ਨਾਲ ਦੇਖੋ ਕੀ ਕੁਛ ਜਿਹੜਾ ਉਹ ਚੱਲ ਰਿਹਾ। ਜਿਨ੍ਹਾਂ ਨੇ ਵੀ ਕੋਈ ਵੱਡੇ ਫੈਸਲੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਨਜ਼ਦੀਕ ਭਵਿੱਖ ਦੇ ਵਿੱਚ ਲੈਣੇ ਆ, ਉਹ ਜ਼ਰੂਰ ਧਿਆਨ ਦੇ ਨਾਲ ਦੇਖੋ ਕੀ ਕੁਛ ਜਿਹੜਾ ਉਹ ਚੱਲ ਰਿਹਾ ਹੈਗਾ ਆ, ਕਿਹੜੇ ਪਾਸੇ ਨੂੰ ਜਿਹੜਾ ਕੰਮ ਜਿਹੜਾ ਉਹ ਜਾ ਸਕਦਾ ਆ। ਲੋਕਾਂ ਦੀਆਂ ਨੋ ਡਾਊਟਸ ਜੌਬਸ ਕੁਛ ਜਿਹੜੀਆਂ ਉਹ ਵਾਪਸ ਆਈਆਂ, ਪਰ ਅਜੇ ਵੀ
ਮਿਲੀਅਨਸ ਆਫ ਅਮਰੀਕਨ ਜਿਹੜੇ ਉਹ ਅਨਇੰਪਲੋਇਡ ਹੈਗੇ ਨੇ ਜਿਹੜੇ ਸੋ ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਹੀ ਜਿਹੜਾ ਵੀ ਤੁਸੀਂ ਕੋਈ ਵੱਡਾ ਫਾਈਨੈਂਸ਼ੀਅਲ ਡਿਸੀਜਨ ਲੈਣਾ ਆ ਉਸ ਹਿਸਾਬ ਦੇ ਨਾਲ ਜਿਹੜਾ ਤੁਸੀਂ ਲਿਓ ਜੀ। ਇੱਕ ਵਾਰੀ ਫੇਰ ਜਾਂਦੇ ਜਾਂਦੇ ਜਿੰਨੇ ਵੀ ਸਾਡੇ ਸਰੋਤੇ ਆ ਬੇਨਤੀ ਕਰਦੇ ਜਾਂਦੇ ਆ ਵੀ ਵੱਧ ਤੋਂ ਵੱਧ ਪੰਜਾਬੀ ਰੇਡੀਓ USA ਦਾ YouTube ਚੈਨਲ ਆ ਉਸ ਨੂੰ ਸਬਸਕ੍ਰਾਈਬ ਕਰੋ। ਉਹਦੇ ਕੋਈ ਚਾਰजेस ਨਹੀਂ, ਫ੍ਰੀ ਹੈਗਾ ਆ। ਆਪਾਂ ਜਿਹੜੇ ਕੁਛ ਦਿਨਾਂ ਤੋਂ ਟੂਡੇ ਇਨ ਸਿੱਖ ਹਿਸਟਰੀ ਵਾਲਾ ਜਿਹੜਾ ਪ੍ਰੋਗਰਾਮ YouTube ਵਾਲਾ ਸ਼ੁਰੂ ਕੀਤਾ ਆ, ਬਹੁਤ ਹੀ ਵਧੀਆ ਪ੍ਰੋਗਰਾਮ ਆ। ਉਹਦਾ ਜਿਹੜਾ ਫੀਡਬੈਕ ਆ ਕਾਫੀ ਅੱਛਾ ਆ ਰਿਹਾ। ਸੋ ਪਲੀਜ਼ ਤੁਸੀਂ ਆਪ ਵੀ ਦੇਖ ਸਕਦੇ ਆ, ਬੱਚਿਆਂ ਨੂੰ ਵੀ ਦਿਖਾ ਲਓ ਕਿਉਂਕਿ ਉਹਦੇ 'ਚ ਆਵਾਜ਼ ਵੀ ਆ ਅਤੇ ਪਲੱਸ ਪਿਕਚਰਸ ਵੀ ਹੈਗੀਆਂ ਆ ਜੋ ਉਸ ਸਮੇਂ ਦੇ ਉੱਤੇ ਵਾਪਰਿਆ ਹੈਗਾ। ਅਤੇ ਜਿੰਨੇ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਪੂਰੀ ਦੁਨੀਆ 'ਚ ਆ ਉਹਨਾਂ ਨੂੰ ਵੀ ਦੱਸੋ ਕਿ ਵੱਧ ਤੋਂ ਵੱਧ ਇਹਨੂੰ ਸਬਸਕ੍ਰਾਈਬ ਕਰੋ ਅਤੇ ਕਿਸੇ ਟਾਈਮ ਵੀ ਤੁਸੀਂ ਜਿਹੜੇ ਆ ਵੱਖ-ਵੱਖ ਪ੍ਰੋਗਰਾਮ YouTube 'ਤੇ ਸੁਣ ਸਕਦੇ ਆ। ਇਸੇ ਤਰ੍ਹਾਂ ਇੰਸਟਾਗ੍ਰਾਮ ਨੂੰ ਵੀ ਜਿਹੜੇ ਪੰਜਾਬੀ ਰੇਡੀਓ USA ਨੂੰ ਜੁਆਇਨ ਕਰ ਸਕਦੇ ਹੋ। ਅਤੇ ਹੁਣ ਤੋਂ ਬਾਅਦ ਫਿਰ ਆਤਮਿਕ ਆਨੰਦ ਪ੍ਰੋਗਰਾਮ ਹੋਏਗਾ ਜੀ ਬਿਲਕੁਲ। ਆਤਮਿਕ ਆਨੰਦ ਪ੍ਰੋਗਰਾਮ 11 ਵਜੇ ਤੱਕ, ਉਸ ਤੋਂ ਬਾਅਦ ਦੇ ਵਿੱਚ 11 ਤੋਂ 12:30 ਵਜੇ ਤੱਕ ਜਿਹੜਾ ਪ੍ਰੋਗਰਾਮ ਆ ਉਹ ਹੋਵੇਗਾ ਹਾਸੇ ਚਾਰੇ ਪਾਸੇ। 12:30 ਤੋਂ 2 ਵਜੇ ਤੱਕ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ। 2 ਵਜੇ ਫਿਰ ਪ੍ਰੋਗਰਾਮ ਨਜ਼ਰੀਆ ਜਿਹੜਾ ਉਹ ਪੇਸ਼ ਹੋਵੇਗਾ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ 3:45 ਵਜੇ ਰਿਸ਼ਤੇ ਹੀ ਰਿਸ਼ਤੇ ਜਿਹੜਾ ਪ੍ਰੋਗਰਾਮ ਉਹ ਆਵੇਗਾ। 4 ਵਜੇ ਪ੍ਰੋਗਰਾਮ ਘਰ ਸੰਸਾਰ। 5:40 ਦੇ ਅਪਡੇਟ ਅਮਰੀਕਾ ਦਾ ਜਿਹੜਾ ਆ ਉਹ ਸ਼ਾਮ ਦਾ ਬੁਲੇਟਿਨ ਆਵੇਗਾ। 6 ਵਜੇ ਜਿਹੜੇ ਆ ਗੁਰਬਾਣੀ ਦੇ ਸ਼ਾਮ ਦੇ ਦੀਵਾਨ ਜਿਹੜੇ ਆ ਉਹ ਤੁਹਾਡੇ ਲਈ ਪੇਸ਼ ਕਰਾਂਗੇ। ਅਤੇ 8 ਵਜੇ ਫਿਰ ਜਿਹੜਾ ਸਿੱਖ ਇਤਿਹਾਸ ਜਿਹੜਾ ਇਤਿਹਾਸ ਦੇ ਝਰੋਖੇ 'ਚੋਂ ਜਿਹੜਾ ਸਿੱਖ ਤਵਾਰੀਖ ਜਿਹੜਾ ਆ ਉਹ ਪ੍ਰੋਗਰਾਮ ਆਵੇਗਾ। ਅਤੇ ਫਿਰ 8:15 ਵਜੇ ਖਬਰ 'ਤੇ ਨਜ਼ਰ ਪ੍ਰੋਗਰਾਮ। ਅਤੇ 9 ਵਜੇ ਜਿਹੜੀ ਇੱਕ ਇੰਟਰਵਿਊ ਵਿਸ਼ੇਸ਼ ਇੰਟਰਵਿਊ ਜਿਹੜੀ ਗੱਲਬਾਤ ਆ ਉਹ ਤੁਹਾਡੇ ਲਈ ਜਿਹੜੀ ਉਹ ਪੇਸ਼ ਕੀਤੀ ਜਾਊਗੀ। ਇੱਦਾਂ ਹੀ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਜਿਹੜੇ ਉਹ ਚੱਲਦੇ ਰਹਿਣਗੇ। ਅਤੇ ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।